ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ। ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ। ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ। ਮਿਲ ਸੰਗਤ ਗੁਣ ਪਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ। ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਤਿਨ ਧੁਰ ਮਸਤਕ ਲਿਖਿਆ ਲੀਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ। ਜਾਇਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤ ਉਪਾਏ। ਤਾਂ ਕਾਰਜ ਕੇ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬੰਤਾ। ਕੋਏ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ। ਕਾਹੇ ਮਨ ਭਾਉ ਕਰਿਆ। ਊਡੇ ਊਡਿਆਵੈ ਸੈ ਕੋਸਾ। ਤਿਸ ਪਾਛੈ ਬਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ। ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ। ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਅਗਮਾਗਮ ਅਪਾਰਾ। ਸਭ ਧਿਆਵੈ ਤੁਧ ਜੀ। ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ। ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ। ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ। ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ। ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ। ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ। ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ। ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ। ਤਪ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸ਼ਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ। ਜੋ ਪਾਵੈ ਮੇਰੇ ਹਰ ਭਗਵੰਤਾ।
ਤੂੰ ਆਦਿ ਪੁਰਖ ਆਪਰੰਪਰ ਕਰਤਾ ਜੀ, ਤੁਧ ਜੇ ਵਡੇ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਪਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨਾ ਤੂੰ ਜਾਣਾ ਹੈ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰਣ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤਰੈ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਵਿਓ ਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਕਾਬੂ, ਆਪ ਹਾਥ ਦੇ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਧਾਰੀਐ, ਚੁਨ ਚੁਨ ਛਤਰੇ ਹਮਾਰੇ ਮਾਰੀਐ। ਆਪ ਹਾਥ ਦੇ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਤੁਜ ਜੋ ਕਰਿਓ ਰੱਛਾ। ਰੱਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੀਉ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ,
ਦੇਵ ਦੈਤ ਜਛਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ। सोई गुरु समझियो हमारा, नमस्कार तिस ही को हमारी। सकले प्रजा जिन आप सवारी, शिवकन को शिवगुण सुख दियो। शत्रन को पलमो बद कियो, घट घट के अंतर की जानत। भले बुरे की पीर पछानत, चींटी ते कुंचरे असथूला। सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाणै, घट घट के पट पट की जानै। जाबुद करख करा करतारा, प्रजा तरत तब देह अपारा। जब या करख करत हो कब हूँ, तुम मैं मिलत दे तर सब हूँ। जे ते बदन श्रेष्ठ सब तारै, आप अपनी बूझ उचारै। तुम सब ही ते रहत निरालम, जानत वेद भेद अरियालम। निरंकार निर्विकार निर्लंब, आद नील अनाद असंभ। ताका मूढ़ उचारत भेदां, जाको पेव ना पावत बेदां। ताको कर पाहन अनुमानित, महामूढ़ कस भेद ना जानत। महादेव को कहत सदा शिव, निरंकार का चिन्हत नह पिव। आप अपनी बुध है जेती, बरनत भिन्न भिन्न तो हैं तेती। तुमरा लखा न जाए पसारा, कह विद सजा प्रथम संसारा। एक रूप अनूप स्वरूपा, रंक भयो राव के भूपा। अंडज सेरज सेतज कीनी, उतबुज खान बहो रच दीनी। कहो फुल राजा हो बैठा, कहो सिमट प्यो शंकर कैठा। सगरी श्रेष्ठ दिखाए अचंपव, आद जुगाद स्वरूप स्वयंभव। अब रक्षा मेरी तुम करो, सिख उबार सिख संगरो। दुष्ट जिते उठवद उत्पाता, सकल मलेश करो रणकाता। जे अस्तु तब सरनी परे, तिनके दुष्ट दुखित हैव मरे। पुरख जवन पग परे तिहारे, तिनके तुम संकट सब टारे। जो कल को एक बार त्याए हैं, ताके काल निकट नहीं आए हैं। रक्षा हुए ताएं सब काला, दुष्ट अरिष्ट टरे तत्काला। कृपा दृष्ट तन जाए ने हर हो, ताके ताप तनक मोह हर हो। रिद सिद्ध कर मोह सब होई, दुष्ट छा छव सकै ना कोई। एक बार जिन तुम्हें संवारा, काल फांस ते ताहें उबारा। जिन नर नाम तिहारो कहा, दर्द दुष्ट दुख ते रहा। खड़ग केत में शरण तिहारी, आप हाथ दे ले हो बारी। सर्ब ठोर मोह सहाई, दुष्ट दोख ते लेहो बचाई। खड़ग केत में शरण तिहारी, आप हाथ दे लेहो उबारी। सर्ब ठोर मोह सहाई, दुष्ट दोख ते लेहो बचाई। सवैया पाए गहे जब ते तुमरे, तब ते को आँख तरे नहीं आन्यो। राम रहीम पुराण कुरान, अनेक कह मत एक ना मान्यो। सिमरत शास्त्र वेद सबै बो, भेद कह हम एक ना जान्यो। श्री असपान कृपा तुमरी कर, मैं ना कहो सब तुहे बखान्यो। दोहरा सगल द्वार को छाड़ कै, गह्यो तुहारो द्वार। बाहें गहे की लाज अस,
ਗੋਬਿੰਦ ਦਾਸ ਤੁਹਾਰੇ, ਸਗਲ ਦੁਆਰ ਕੋ ਛਾੜ ਕੈ, ਗਹਿਓ ਤੁਹਾਰੋ ਦੁਆਰੇ। ਬਾਹੇ ਗਹੇ ਕੀ ਲਾਜ ਆਸੇ, ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਦਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਓ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰਿ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸਨੇ ਹੈ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਤੀ ਆਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰਾਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ
ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਵਡਭਾਗੇ ਹੋ। ਹੁਣ ਆਪ ਜੀ ਦੇ ਸਨਮੁਖ ਵੀਰ ਕਮਲਜੀਤ ਸਿੰਘ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਹੁਣ ਪਾਸੋਂ ਸੋਦਾ ਰਾਹ ਜੀ ਦੀ ਪਵਿੱਤਰ ਬਾਣੀ ਸਰਵਣ ਕੀਤੀ ਹੈ। ਇਹਨਾਂ ਦੇ ਅਤੀ ਧੰਨਵਾਦੀ ਹਾਂ। ਆਓ ਹੁਣ ਦੋ ਸ਼ਬਦਾਂ ਦੀ ਹਾਜ਼ਰੀ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਉਹ ਹਾਜ਼ਰੀ ਭਰਨਗੇ। ਉਹਨਾਂ ਤੋਂ ਉਪਰੰਤ ਹਰ ਰੋਜ਼ ਦੀ ਤਰ੍ਹਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਆਪ ਜੀ ਨੂੰ 1 ਘੰਟੇ ਵਾਸਤੇ ਜੋ ਕਥਾ ਸਰਵਣ ਕਰਾਉਣਗੇ। ਜੋ ਲਗਾਤਾਰ ਉਹਨਾਂ ਨੇ ਗ੍ਰਸਤ ਦਾ ਪ੍ਰਸੰਗ ਸ਼ੁਰੂ ਕੀਤਾ ਪਿਛਲੇ 2 ਹਫ਼ਤੇ ਤੋਂ, ਅੱਜ ਉਹਨਾਂ ਦਾ ਜਿਹੜੀ ਕਥਾ ਹੈ ਉਹ ਪਹਿਲੀ ਲਾਂਭ 'ਤੇ ਹੋਵੇਗੀ। ਕਿਉਂਕਿ ਕੱਲ੍ਹ ਵਾਲੀ ਕਥਾ ਜਿਹੜੀ ਸੀ ਉਹ ਇਹ ਸੀ ਕਿ ਜਦੋਂ ਅਸੀਂ ਵਿਆਂਦੜ ਮੁੰਡਾ ਹੈ ਉਹਦੇ ਹੱਥ 'ਚ ਕਿਰਪਾਨ ਫੜਾਉਣ ਦਾ ਕੀ ਇਤਿਹਾਸ ਹੈ, ਸਰਵਾਲਾ ਬਣਾਉਣ ਦਾ ਕੀ ਇਤਿਹਾਸ ਹੈ, ਔਰ ਪਿਛਲੇ ਸਮੇਂ 'ਚ ਉਹਨਾਂ ਨੇ ਬੱਚੇ ਦੇ ਜਦੋਂ ਘਰੇ ਧੀਆਂ ਜੰਮਦੀਆਂ ਨੇ ਉਹਨਾਂ ਦਾ ਕੀ ਰੋਲ ਹੁੰਦਾ ਹੈ। ਸੋ ਅੱਜ ਉਹਨਾਂ ਦੀ ਜਿਹੜੀ ਕਥਾ ਹੋਵੇਗੀ ਉਹਨਾਂ ਨੇ ਪਹਿਲੀ ਲਾਭ ਦੀ ਕਰਨੀ ਹੈ। ਇਸੇ ਤਰ੍ਹਾਂ ਆਉਣ ਵਾਲੇ 2 ਹਫ਼ਤੇ ਲਗਾਤਾਰ ਉਹ ਇਸੇ ਟੌਪਿਕ ਦੇ ਉੱਤੇ ਕਥਾ ਕਰਨਗੇ। ਅਸੀਂ ਅਤੀ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦੇ, ਜਿਹੜੇ ਇਸ ਗੁਰੂ ਘਰ ਤੋਂ ਸ਼ਾਮਾਂ ਦਾ ਪ੍ਰੋਗਰਾਮ ਲੇ ਕਰਦੇ ਨੇ। ਘਰੇ ਬੈਠੇ ਵੀ ਬਹੁਤ, ਔਰ ਸੋਸ਼ਲ ਮੀਡੀਆ 'ਤੇ ਟਰੱਕਾਂ ਵਾਲੇ ਵੀਰ ਸਾਰੇ ਸਰਵਣ ਕਰਦੇ ਨੇ। ਸੋ ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ। ਆਓ 2 ਸ਼ਬਦਾਂ ਦੀ ਹਾਜ਼ਰੀ ਭਾਈ ਸਾਹਿਬ ਜੀ ਭਰਨਗੇ। ਉਹਨਾਂ ਤੋਂ ਉਪਰੰਤ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਆਪ ਜੀ ਨੂੰ ਗੁਰਬਾਣੀ ਦੀ ਕਥਾ ਨਾਲ ਜੋੜਨਗੇ ਜੀ। ਕੱਲ੍ਹ ਦਾ ਪ੍ਰੋਗਰਾਮ ਸਾਡੇ ਬੜੇ ਸਤਿਕਾਰਯੋਗ ਜਰਨੈਲ ਸਿੰਘ ਜੀ ਸੰਘੇੜਾ ਉਹਨਾਂ ਦੇ ਪਰਿਵਾਰਾਂ ਵੱਲੋਂ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਹਰ ਰੋਜ਼ ਸ਼ਾਮ ਨੂੰ ਤਕਰੀਬਨ 6:15 ਤੋਂ 8 ਵਜੇ ਤੱਕ ਦੀਵਾਨ ਸਜਦੇ ਨੇ। 7 ਤੋਂ 8 ਕਥਾ ਹੁੰਦੀ ਹੈ। ਸੋ ਜਿਨ੍ਹਾਂ ਪਾਸ ਵੀ ਟਾਈਮ ਹੋਵੇ ਜ਼ਰੂਰ ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਾਹਿਬ ਜੀ ਸਾਹਿਬ ਜੀ
ਕਿਰਪਾ ਕਰੋ ਦੀਨ ਕੇ ਦਾਤੇ। मेरा गुण अवगुण ना विचारो कोई। माटी का क्या तो पै स्वामी, मानस की गत वेही। आनंद गुण निधान, गुरु गरीब निवाज, गरीब निवाज, गरीब निवाज। प्रभु मेरा अंतर जामी जान, प्रभु मेरा अंतर जामी जान, प्रभु मेरा अंतर जामी जान, प्रभु मेरा अंतर जामी जान। प्रभु मेरा अंतर जामी जान, प्रभु मेरा अंतर जामी जान। कर कृपा पूरन परमेश्वर, कर कृपा पूरन परमेश्वर। नेह चल सच शब्द निसार, प्रभु मेरा अंतर जामी जान, प्रभु मेरा अंतर जामी जान, प्रभु मेरा अंतर जामी जान। हर बिन आन ना कोई समरथ, हर बिन आन ना कोई समरथ। तेरी आस तेरा मनता, तेरी आस तेरा मनता। सर्व कटा के दाते स्वामी, सर्व घटा के दाते। दाते स्वामी दाते स्वामी, सर्व घटा के दाते स्वामी दाते, सर्व घटा के दाते स्वामी, सर्व घटा के दाते स्वामी। देह सो पहरन खा, प्रभु मेरा अंतर जामी जा, प्रभु मेरा अंतर जामी जा, प्रभु मेरा अंतर जामी जा।
सूरत मत चतुराई सोबा, सूरत मत चतुराई सोबा, रूप रंग तन मान, रूप रंग तन मान। सर्ब सुख आनंद नानक जप, राम नाम कल्याण, राम नाम कल्याण, राम नाम कल्याण कल्याण कल्याण। सर्ब सुख आनंद नानक जप, सर्ब सुख आनंद नानक जप, राम नाम कल्याण, राम नाम कल्याण। रब मेरा अंतर जामी जान, रब मेरा अंतर जामी जान। कर कृपा पूरन परमेश्वर, कर कृपा पूरन परमेश्वर। ने चल सच शब्द निशान, प्रभ मेरा अंतर जामी जान, प्रभ मेरा अंतर, प्रभ मेरा अंतर, प्रभ मेरा अंतर जामी जान। सगल भवन के नायका, सगल भवन के नायका, एक छिन दर्श दिखाए जी। सगल भवन के नायका, एक छिन दर्श दिखाए जी। सगल भवन के नायका, कूप पर्यो जैसे दादरा, कूप पर्यो जैसे दादरा। किछ देश विदेश न भूल, कछ देश विदेश न बूझ। सगल भवन के
नायका सगल पवन के नायका एक छिल दर्श दिखाए जी सगल पवन के नायका। ऐसे मेरा मन विख्या विमोहिया ऐसे मेरा मन विख्या विमोहिया कछियारा पार न सूझ कछियारा पार न सूझ सगल पवन के नायका सगल पवन के नायका एक छिन दर्श दिखाए जी सगल पवन के नायका। मालन पई मत माधवा मलन पई मत माधवा तेरी गत लखी ना जाए करो कृपा ब्रह्म चूकई मैं सुमत देहो समझाए जोगी सर पावे नहीं तो गुण कथने अपार तो गुण कथने अपार प्रेम भगत के कारण प्रेम भगत के कारण कहो रविदास चमा कहो रविदास चमा सगल पवन के नायका सगल पवन के एक छिन दर्श दिखाए जी सगल पवन के नायका सगल पवन के नायका एक छिन दर्श दिखाए जी सगल पवन के नायका सगल पवन के नायका सगल पवन के नायका। वाहिगुरु जी साध संगत जी कीर्तन करदियां बाणी पढ़दियां होइयां बेअंता ही प्रकार दियां भुलां गलतियां आप जी ने क्षमा करनी। आ हुण अगला समा सरदार जसवंत सिंह जी होठी जी पासों सरवण करिए जी। दिओ सीस बुलाओ फतेह। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह।
परम सत्कारयोग गुरु प्यारी गुरु सवारी साध संगत जीओ, आप समूह संगतां धन दे योग हो जो कि अपना बहुत ही वडमुला समा कढ़ के गुरुद्वारा साहिब सिंह सभा मलपीटस विखे शामां दे दीवानां दीयां हाजरियां भर रहे हो। आप जियां ने गुरु घर दे हजूरी जथे भाई हरप्रीत सिंह जी ਅਤੇ ਉਹਨਾਂ ਦੇ ਸਮੂਹ ਜਥੇ ਪਾਸੋਂ ਸ਼ਾਮਾਂ ਦੇ ਕੀਰਤਨ ਸਰਵਣ ਕੀਤੇ ਹਨ। ਭਾਈ ਸਾਹਿਬ ਜੀਆਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਰੂਪ ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪ ਜੀਆਂ ਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਵੱਲੋਂ ਰਿਲੇ ਕੀਤਾ ਜਾ ਰਿਹਾ ਹੈ ਔਰ ਗੁਰੂ ਘਰ ਦੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਰੇਡੀਓ USA ਭਾਈ ਹਰਜੋਤ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਕਿ ਜਦੋਂ ਵੀ ਇਹਨਾਂ ਨੂੰ ਅਸੀਂ ਬੇਨਤੀ ਕਰੀਏ, ਜੋ ਵੀ ਇੰਪੋਰਟੈਂਟ ਸਾਡੇ ਪ੍ਰੋਗਰਾਮਸ ਹੁੰਦੇ ਹਨ, ਉਹ ਸਾਰੇ ਦੇ ਸਾਰੇ ਇਹ ਸਾਰੀ ਟੀਮ ਬੜੇ ਤਨ ਮਨ ਦੇ ਨਾਲ ਇੱਕ ਹੋ ਕਰਕੇ ਟੈਕਨੀਕਲੀ ਸਾਰਿਆਂ ਨੂੰ ਰਿਲੇ ਕਰਵਾਉਂਦੇ ਹਨ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਲਪੀਟਸ ਕੈਲੀਫੋਰਨੀਆ, ਜਿਸ ਤਰ੍ਹਾਂ ਆਪ ਜੀਆਂ ਨੂੰ ਪਤਾ ਹੈ ਕਿ ਇਹ ਅਕਾਲ ਤਖਤ ਨੂੰ ਸਮਰਪਿਤ ਪੂਰੀ ਦੀ ਪੂਰੀ ਸਟੇਜ ਹੈ। ਜਿਹੜਾ ਵੀ ਪ੍ਰਚਾਰਕ ਵੀਰ ਇੱਕ ਗ੍ਰੰਥ ਇੱਕ ਪੰਥ ਦੀ ਗੱਲ ਕਰਦਾ ਹੈ, ਉਹਨਾਂ ਲਈ ਇਹ ਸਟੇਜ ਹਮੇਸ਼ਾ ਖੁੱਲ੍ਹੀ ਹੈ। ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਵੀਰ ਭਾਈ ਜਸਵੰਤ ਸਿੰਘ ਜੀ ਹੋਠੀ ਅਕਸਰ ਜ਼ਿਕਰ ਕਰਦੇ ਹਨ ਕਿ ਪੰਥ ਦੇ ਵਿੱਚ ਅੱਗੇ ਬਹੁਤ ਵੱਡੇ ਝਮੇਲੇ ਪਏ ਹੋਏ ਹਨ। ਸੋ ਉਹਨਾਂ ਝਮੇਲਿਆਂ ਨੂੰ ਅਸੀਂ ਸਿਰਫ ਤੇ ਸਿਰਫ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਾਗਤ ਜੋਤ, ਉਹਨਾਂ ਦੀ ਰਹਿਨੁਮਾਈ ਅੰਦਰ ਹੀ ਇਹ ਸਾਰੇ ਝਮੇਲੇ ਅਸੀਂ ਦੂਰ ਕਰ ਸਕਦੇ ਹਾਂ। ਕਿਧਰੇ ਸਿੱਖ ਨੂੰ ਇਹ ਸੁਮਤ ਆ ਜਾਵੇ ਕਿ ਅਸੀਂ ਗੁਰੂ ਵਾਲੇ ਬਣ ਜਾਈਏ, ਗੁਰੂ ਦੀ ਬਾਣੀ ਵਾਲੇ ਬਣ ਜਾਈਏ, ਗੁਰੂ ਦੀ ਬਾਣੀ ਨੂੰ ਹੰਢਾਉਣ ਵਾਲੇ ਬਣ ਜਾਈਏ, ਤਾਂ ਸ਼ਾਇਦ ਸਿੱਖਾਂ ਦਾ ਖਾਲਿਸਤਾਨ ਆਪਣੇ ਆਪ ਬਣ ਜਾਵੇਗਾ। ਸਾਨੂੰ ਕਿਸੇ ਸਰਕਾਰ ਅੱਗੇ ਕੋਈ ਹੱਥ ਅੱਡਣੇ ਨਹੀਂ ਪੈਣਗੇ। ਸੋ ਗੁਰੂ ਰੂਪ ਸਾਧ ਸੰਗਤ ਜੀਓ, ਜਿਹੜਾ ਵੀ ਪ੍ਰਚਾਰਕ ਇੱਕ ਗ੍ਰੰਥ ਇੱਕ ਪੰਥ ਗੁਰਬਾਣੀ ਦੀ ਗੱਲ ਕਰਦਾ ਹੈ, ਇਸ ਗੁਰਦੁਆਰਾ ਸਾਹਿਬ ਦੀ ਸੰਪੂਰਨ ਕਮੇਟੀ ਉਸ ਕਥਾਵਾਚਕ, ਉਸ ਰਾਗੀ ਢਾਡੀ ਦੇ ਨਾਲ ਦਿਲ ਖੋਲ੍ਹ ਕੇ ਖੜੀ ਹੈ। ਸੋ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਇੱਕ ਟੌਪਿਕ 'ਤੇ ਕਥਾ ਕੀਤੀ ਜਾ ਰਹੀ ਹੈ, ਨਾਲ ਗੁਰਬਾਣੀ ਦੇ ਪ੍ਰਮਾਣ ਦੇ ਕਰਕੇ ਸਾਡੇ ਗ੍ਰਹਿਸਥ ਜੀਵਨ ਦਾ ਸੰਕਲਪ, ਅਸੀਂ ਆਪਣੇ ਗ੍ਰਹਿਸਥ ਜੀਵਨ ਨੂੰ ਗੁਰਬਾਣੀ ਦੇ ਅਕੋਰਡਿੰਗ ਕਿਸ ਤਰ੍ਹਾਂ ਜੀਣਾ ਹੈ, ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਉਹ ਸਮਝਾ ਰਹੇ ਹਨ। ਅਤੇ ਅੱਜ ਕੱਲ੍ਹ ਜੋ ਟੌਪਿਕ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਸਾਡੀ ਬੱਚੀਆਂ ਦਾ ਨਰਚਰ ਕਿਵੇਂ ਹੋਣਾ ਚਾਹੀਦਾ, ਪਾਲਣ ਪੋਸ਼ਣ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਸਾਡੇ ਬੱਚਿਆਂ ਦਾ ਪੁੱਤਰਾਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਅਤੇ ਇੱਕ ਬੱਚੀ ਜਦੋਂ ਚੰਗਾ ਪਾਲਣ ਪੋਸ਼ਣ ਲੈ ਕਰਕੇ ਦੂਸਰੇ ਘਰ ਜਾਂਦੀ ਹੈ, ਅਤੇ ਕਿਵੇਂ ਉਹ ਅਗਲੇ ਖਾਨਦਾਨ ਦਾ ਵੀ ਸਾਰਾ ਕੁਝ ਸਵਾਰ ਦਿੰਦੀ ਹੈ। ਔਰ ਇਸ ਚੀਜ਼ ਨੂੰ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਅਲੱਗ-ਅਲੱਗ ਮਹੱਲਾਂ ਦੇ ਨਾਲ ਮੈਚ ਕਰਕੇ ਸਾਡੇ ਸਾਹਮਣੇ ਉਹ ਚੀਜ਼ਾਂ ਰੱਖੀਆਂ ਹਨ ਜਿਨ੍ਹਾਂ ਦੇ ਬਾਰੇ ਕਦੇ ਅਸੀਂ ਸੋਚਿਆ ਵੀ ਨਹੀਂ ਸੀ। ਸੋ ਅੱਜ ਭਾਈ ਸਾਹਿਬ ਨੇ ਲਾਵਾਂ ਦੇ ਪਾਠ ਦੇ ਉੱਪਰ ਕਥਾ ਆਰੰਭ ਕਰਨੀ ਹੈ। ਜਿਹੜੀਆਂ ਸੰਗਤਾਂ ਗੁਰੂ ਘਰ ਵਿਖੇ ਪਹੁੰਚ ਸਕਦੀਆਂ ਹਨ, ਉਹਨਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਜ਼ਰੂਰ ਸ਼ਾਮ ਨੂੰ ਗੁਰੂ ਘਰ ਵਿਖੇ ਹਾਜ਼ਰੀਆਂ ਭਰਿਆ ਕਰੋ, ਤਾਂ ਜੋ ਸਾਹਮਣੇ ਬੈਠ ਕੇ ਅਸੀਂ ਗੁਰਬਾਣੀ ਦਾ ਆਨੰਦ, ਗੁਰੂ ਦੀ ਕਥਾ ਦਾ ਆਨੰਦ ਲੈ ਸਕੀਏ। ਔਰ ਜੋ ਵੀ ਸਾਡੇ ਮਨ ਵਿੱਚ ਕੋਈ ਸ਼ੰਕਾ ਹੈ ਗੁਰਬਾਣੀ ਦੇ ਪ੍ਰਤੀ, ਕੋਈ ਇਤਿਹਾਸ ਦੇ ਪ੍ਰਤੀ, ਉਹ ਵੀ ਅਸੀਂ ਭਾਈ ਸਾਹਿਬ ਨੂੰ ਇੱਥੇ ਪਿਆਰ ਨਾਲ ਬੈਠ ਕੇ ਉਹਨਾਂ ਕੋਲੋਂ ਅਸੀਂ ਨੌਲੇਜ ਗੇਨ ਕਰ ਸਕਦੇ ਹਾਂ। ਬਾਕੀ ਅਗਲਾ ਪ੍ਰੋਗਰਾਮ ਜੋ ਹੈ ਗੁਰਦੁਆਰਾ ਸਾਹਿਬ ਦਾ ਜੋ ਅਫੀਸ਼ੀਅਲ ਉਦਘਾਟਨ ਹੈ, ਓਪਨਿੰਗ ਸੈਰਮਨੀ ਆ, ਉਹ 7 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ, ਜਿਸ ਦੇ ਸੰਬੰਧ ਵਿੱਚ ਸਾਰੇ ਟਰੱਕਰ ਵੀਰਾਂ ਵੱਲੋਂ ਮਿਲ ਕੇ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਸ਼ੁੱਕਰਵਾਰ ਨੂੰ, ਅਤੇ ਐਤਵਾਰ ਨੂੰ ਭੋਗ ਉਪਰੰਤ ਪੰਥ ਦੇ ਰਾਗੀ ਢਾਡੀ ਅਤੇ ਹੋਰ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਇੱਥੇ ਆਉਣਾ ਹੈ। ਸੋ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਲਿਖਿਆ ਗਿਆ ਹੈ ਪ੍ਰਬੰਧਕਾਂ ਵੱਲੋਂ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜਿੱਥੇ ਵੀ ਸੁਣ ਰਹੇ ਹੋ, ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਵਧਾਉਣੀਆਂ ਹਨ, ਕਿਉਂਕਿ ਗੁਰੂ ਘਰ ਜੋ ਹਨ ਉਹ ਸੰਗਤਾਂ ਦੀਆਂ ਰੌਣਕਾਂ ਦੇ ਨਾਲ, ਸੰਗਤਾਂ ਦੇ ਆਗਮਨ ਦੇ ਨਾਲ ਹੀ ਸ਼ੋਭਦੇ ਹਨ। ਬਹੁਤਾ ਕੁਝ ਕਹਿੰਦਾ ਹੋਇਆ
ਮੈਂ ਰੁਖਸਤ ਹੁੰਦਾ ਅਤੇ ਬੇਨਤੀ ਕਰਦਾ ਹਾਂ ਸਾਡੇ ਸਤਿਕਾਰਯੋਗ ਵੀਰ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੂੰ ਕਿ ਜੋ ਔਨਗੋਇੰਗ ਟੌਪਿਕ ਹੈ ਉਹ ਟੌਪਿਕ ਨੂੰ ਅੱਗੇ ਵਧਾਉਂਦੇ ਹੋਏ ਸੰਗਤਾਂ ਦੇ ਸਾਹਮਣੇ ਰੂਬਰੂ ਹੋ ਕਰਕੇ ਗੁਰਬਾਣੀ ਦੀ ਕਥਾ ਅਤੇ ਇਤਿਹਾਸ ਦੀ ਕਥਾ ਸਰਵਣ ਕਰਵਾਉਣ ਜੀ। ਭੁੱਲ ਚੁੱਕ ਲੇਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਾਹਿਬਾਂ ਦੀ ਗੋਦ ਵਿੱਚ ਜੁੜ ਮਿਲ ਬੈਠੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ, ਭਾਈ ਹਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਜਥੇ ਪਾਸੋਂ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਅੰਮ੍ਰਿਤ ਬਚਨਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਚਿਰਾਗ ਬਣਾ ਕੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਸਕੀਏ। ਵਿਚਾਰ ਦੀ ਸ਼ੁਰੂਆਤ ਕਰੀਏ ਤਾਂ ਕਿ ਸਾਨੂੰ ਅੱਜ ਦੀ ਵਿਚਾਰ ਸੌਖੀ ਜਿਹੀ ਸਮਝ ਲੱਗ ਜਾਏ। ਅੱਜ ਆਪਾਂ ਲਾਵਾਂ ਤੋਂ ਗੱਲ ਸ਼ੁਰੂ ਕਰਨੀ ਹੈ। ਸੋਹੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪਵਿੱਤਰ ਬਖਸ਼ਿਸ਼ ਹੈ। ਇਸ ਦਾ ਹੈਡਿੰਗ ਨਹੀਂ ਹੈ ਲਾਵਾਂ, ਸਿਰਲੇਖ ਨਹੀਂ ਹੈ ਲਾਵਾਂ। ਪਿਛਲੀ ਚੱਲ ਰਹੀ ਬਾਣੀ ਦੇ ਮੁਤਾਬਕ ਸਿਰਫ ਇਤਨਾ ਲਿਖਿਆ, ਸੋਹੀ ਮਹੱਲਾ ਚੌਥਾ। ਸੋਹੀ ਰਾਗ ਅੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਇਹ ਪਵਿੱਤਰ ਬੋਲ ਨੇ। ਸੋਹੀ ਰਾਗ ਮਿਲਾਪ ਦਾ ਰਾਗ ਹੈ। ਆਪਾਂ ਪਿੱਛੇ ਵੀ ਬੇਨਤੀ ਕਰਦੇ ਆਏ ਹਾਂ। ਸੋਹੀ ਰਾਗ ਵਿੱਚ ਬਹੁਤੇ ਵਿਆਹ ਸ਼ਾਦੀ ਨਾਲ ਸੰਬੰਧਿਤ ਸ਼ਬਦ ਨੇ ਔਰ ਇਹਦੇ ਵਿੱਚ ਇਹ ਟੋਟਲੀ 24 ਪੰਕਤੀਆਂ ਨੇ। 4 ਲਾਵਾਂ 24 ਪੰਕਤੀਆਂ ਨੇ। ਇੱਕ ਲਾਮ ਦੀਆਂ 6 ਪੰਕਤੀਆਂ ਨੇ। 4 ਲਾਵਾਂ ਨੇ ਇਹ। ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਉਚਾਰੀਆਂ ਹੋਣਗੀਆਂ ਤਾਂ ਉਦੋਂ ਜ਼ਰੂਰੀ ਨਹੀਂ ਵੀ ਦੁਨਿਆਵੀ ਇਸ ਕਾਰਜ ਲਈ ਉਚਾਰੀਆਂ ਹੋਣ, ਪਰ ਜਦੋਂ ਅਸੀਂ ਗੁਰਬਾਣੀ ਦੇ ਵਿਧੀ ਵਿਧਾਨ ਨੂੰ ਪੜ੍ਹਦੇ ਹਾਂ ਤਾਂ ਬਿਲਕੁਲ ਸਪਸ਼ਟ ਗੱਲ ਹੈ। ਸਤਿਗੁਰੂ ਜੀ ਨੇ ਗੱਲ ਤੇ ਹਮੇਸ਼ਾ ਨਿਰੰਕਾਰ ਦੀ ਸਮਝਾਈ ਹੈ, ਪਰ ਜਿਹੜੀ ਉਦਾਹਰਨ ਦਿੱਤੀ ਹੈ, ਮਿਸਾਲ ਦਿੱਤੀ ਹੈ, ਉਹ ਸਾਨੂੰ ਸੰਸਾਰ ਦੀ ਦਿੱਤੀ ਹੈ, ਕਿਉਂਕਿ ਸਾਡੀਆਂ ਅੱਖਾਂ ਦੇ ਅੱਗੇ ਨਿਰੰਕਾਰ ਨਹੀਂ ਹੈ। ਸਾਡੀਆਂ ਅੱਖਾਂ ਦੇ ਅੱਗੇ ਸੰਸਾਰ ਹੈ। ਅਸੀਂ ਸੰਸਾਰ ਨੂੰ ਜਾਣਦੇ ਹਾਂ, ਮਾਣਦੇ ਹਾਂ, ਸਮਝਦੇ ਹਾਂ। ਇਸ ਲਈ ਹਜ਼ੂਰ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਉਹ ਸੰਸਾਰ ਦੀਆਂ ਦਿੱਤੀਆਂ ਨੇ, ਜਿੰਨੀਆਂ ਵੀ ਦਿੱਤੀਆਂ ਨੇ, ਪਰ ਜਿਹੜੀ ਵਿੱਚੋਂ ਗੱਲ ਸਮਝਾਈ ਹੈ ਉਹ ਪਤੇ ਦੀ, ਉਹ ਨਿਰੰਕਾਰ ਦੀ ਸਮਝਾਈ ਹੈ। ਜਿਵੇਂ ਇੱਕ ਛੋਟੀ ਜਿਹੀ ਉਦਾਹਰਨ ਔਰ ਬਹੁਤ ਸੌਖੀ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਕਿਉਂਕਿ ਸੰਸਾਰ ਦਾ ਵਾਸਤਾ ਸਾਰਿਆਂ ਨਾਲ ਪੈਂਦਾ ਹੈ। ਹੋ ਸਕਦਾ ਧਾਰਮਿਕ ਦੁਨੀਆ 'ਚ ਸਾਰਿਆਂ ਦਾ ਵਾਸਤਾ ਸਾਰੀਆਂ ਚੀਜ਼ਾਂ ਨਾਲ ਨਾ ਪੈਂਦਾ ਹੋਵੇ।
ਹੁਣ ਜਿਵੇਂ ਆ ਉਦਾਹਰਨ ਹੈ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੁਕਤ ਪਲੀਤੀ ਕੱਪੜ ਹੋਏ, ਜੇ ਸਾਬੁਨ ਲਈਏ ਉਹ ਧੋਏ। ਇਹ ਸੰਸਾਰ ਦੀਆਂ ਉਦਾਹਰਨਾਂ ਨੇ। ਪਰ ਜਿਹੜੀ ਵਿਚਲੀ ਗੱਲ ਹੈ ਉਹ ਨਿਰੰਕਾਰ ਦੀ ਹੈ ਵੀ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾ ਵਹਿ ਕੇ ਰੰਗ। ਜਿਵੇਂ ਹੱਥ ਪੈਰ ਪਾਣੀ ਮਿੱਟੀ ਨਾਲ ਭਰ ਜਾਣ ਤੇ ਕਿਵੇਂ ਉਤਾਰੇ ਜਾਂਦੇ ਨੇ? ਮਿੱਟੀ ਕਿਵੇਂ ਉਤਾਰੀ ਜਾਂਦੀ ਹੈ? ਪਾਣੀ ਨਾਲ। ਜੇ ਕੱਪੜਾ ਗੰਦਗੀ ਨਾਲ ਮੈਲਾ ਹੋ ਜਾਏ ਤੇ ਕਿਵੇਂ ਸਾਫ਼ ਕੀਤਾ ਜਾਂਦਾ ਹੈ? ਸਾਬਣ ਨਾਲ। ਜੇ ਮੱਤ ਪਾਪਾਂ ਨਾਲ ਭਰ ਜਾਏ ਤਾਂ ਕਿਵੇਂ ਧੋਤੀ ਜਾ ਸਕਦੀ ਹੈ? ਨਾਮ ਨਾਲ। ਕਿੱਡੀ ਸੌਖੀ ਗੱਲ ਮਨੁੱਖ ਨੂੰ ਸਮਝ ਲੱਗ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਇਹ ਲਾਵਾਂ ਦੇ ਨਾਲ ਜਿੱਥੇ ਸੰਸਾਰਕ ਕਾਰਜ ਕਰਨ ਦੀ ਸਾਨੂੰ ਸਤਿਗੁਰੂ ਜੀ ਨੇ ਗੁਰਮਤਿ ਦੀ ਗੁੜਤੀ ਬਖਸ਼ਿਸ਼ ਕੀਤੀ ਹੈ, ਉੱਥੇ ਅਧਿਆਤਮਿਕ ਤੌਰ 'ਤੇ ਇੱਕ ਰੱਬੀ ਸੁਨੇਹਾ ਵੀ ਹੈ। ਰੱਬ ਦੇ ਮਿਲਾਪ ਲਈ, ਪਰਮੇਸ਼ਰ ਦੇ ਮਿਲਾਪ ਲਈ, ਨਿਰੰਕਾਰ ਨਾਲ ਅਸੀਂ ਕਿਵੇਂ ਮਿਲਣਾ ਹੈ, ਉਹਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ, ਇਹ ਦੋਵੇਂ ਪੱਖ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਹੁਣ ਤੱਕ ਆਪਾਂ ਸੰਸਾਰਕ ਵਿਹਾਰਾਂ ਦੀਆਂ ਗੱਲਾਂ ਬਹੁਤੀਆਂ ਕਰਦੇ ਸੀ, ਇਸ ਲਈ ਇਹਦੇ ਨਾਲ ਅਧਿਆਤਮਿਕਤਾ ਨੂੰ ਆਪਾਂ ਨੇ ਬਹੁਤਾ ਨਹੀਂ ਸੀ ਜੋੜਿਆ। ਪਰ ਅੱਜ ਦੀ ਵਿਚਾਰ ਵਿੱਚ ਆਪਾਂ ਦੋਵੇਂ ਪੱਖ ਲੈ ਕੇ ਚੱਲਾਂਗੇ। ਇੱਕ ਅਧਿਆਤਮਿਕ, ਇਹ ਚਾਰ ਲਾਵਾਂ ਚਾਰ ਮਨੁੱਖ ਦੇ ਅੰਦਰੂਨੀ ਜੀਵਨ ਦੀਆਂ ਇੱਕ ਚਾਰ ਪੜਾਅ ਨੇ ਸਾਡੇ ਜੀਵਨ ਦੇ। ਪਹਿਲਾ ਪੜਾਅ ਕਿਵੇਂ ਹੋਣਾ ਚਾਹੀਦਾ ਹੈ, ਦੂਜਾ ਕਿਵੇਂ, ਤੀਜਾ ਕਿਵੇਂ, ਤੇ ਚੌਥੇ 'ਚ ਮਿਲਾਪ ਕਿਵੇਂ ਹੁੰਦਾ ਹੈ। ਇਹ ਸਾਡੀ ਅਧਿਆਤਮਿਕ ਜ਼ਿੰਦਗੀ ਦਾ ਇੱਕ ਪੱਖ ਹੈ। ਦੂਜੇ ਪਾਸੇ ਇਹ ਸੰਸਾਰਕ ਇੱਕ ਪਤੀ ਪਤਨੀ ਦੇ ਉਸ ਵਿਆਹ ਰੂਪੀ ਕਾਰਜ ਵਿੱਚ ਚਾਰ ਲਾਵਾਂ ਦਾ ਕੀ ਅਰਥ ਹੈ, ਇਹ ਵੀ ਆਪਾਂ ਵਾਰ-ਵਾਰ ਵਿਚਾਰਾਂਗੇ ਨਾਲ ਨਾਲ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਦੇਖੋ ਹੁਣ ਚਾਰ ਆਸ਼ਰਮ ਵਿਪਰਵਾਦੀ ਸੋਚ ਨੇ ਨਿਸ਼ਚਿਤ ਕੀਤੇ ਸੀ। ਉਹਨੇ ਮਨੁੱਖ ਦੀ ਉਮਰ ਨੂੰ 100 ਸਾਲ ਮੰਨ ਕੇ ਉਹਦੇ ਚਾਰ ਹਿੱਸੇ ਬਣਾ ਦਿੱਤੇ ਵੀ ਪਹਿਲੇ 25 ਸਾਲ ਵਿੱਚ ਮਨੁੱਖ ਜਿਹੜਾ ਉਹ ਵਿਦਿਆ ਧਾਰਨ ਕਰੇ, ਘਰ ਪਰਿਵਾਰ ਗ੍ਰਸਤੀ ਤੋਂ ਦੂਰ ਰਵੇ ਤੇ ਉਹ ਆਪਣੇ ਉਸਤਾਦਾਂ ਕੋਲੋਂ ਵਿਦਿਆ ਸਿੱਖੇ, ਉਸ ਤਰ੍ਹਾਂ ਦਾ ਗਿਆਨ ਧਾਰਨ ਕਰੇ। ਇਸ ਰਾਹ ਦੇ ਤੁਰਦਿਆਂ ਉਹਨੂੰ ਜੀਵਨ ਦੇ ਪਹਿਲੇ 25 ਸਾਲ ਇਹ ਇੱਕ ਆਸ਼ਰਮ ਹੈ। ਦੂਜਾ ਸੀ ਵੀ 25 ਸਾਲ ਤੋਂ ਲੈ ਕੇ 50 ਸਾਲ ਤੱਕ ਜਿਹੜੇ ਇਹ 25 ਸਾਲ ਨੇ ਉਹ ਆਪਣੇ ਘਰ ਪਰਿਵਾਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਵੇ। ਜਿਹੜੇ ਉਸ ਤੋਂ ਅੱਗੇ 25 ਸਾਲ ਨੇ ਉਹ ਆਪਣੀ ਘਰਵਾਲੀ ਨੂੰ ਲੈ ਕੇ ਇਕਾਂਤ ਪਰਿਵਾਰ ਤੋਂ ਵੱਖਰਾ ਹੋ ਜਾਏ। ਜਿਹੜੇ ਲਾਸਟ 25 ਸਾਲ ਨੇ ਉਹਦੇ ਵਿੱਚ ਘਰਵਾਲੀ ਤੇ ਘਰਵਾਲੇ ਦਾ ਵੀ ਵੱਖਰਾ ਵੱਖਰਾ ਜੀਵਨ ਹੈ। ਉਹ ਮਨੁੱਖ ਜੰਗਲਾਂ ਵਿੱਚ ਗੁਜ਼ਾਰੇ ਤੇ ਘਰ ਪਰਿਵਾਰ ਨਾਲ ਕਿਸੇ ਨਾ ਕੋਈ ਵਾਸਤਾ ਨਾ ਰੱਖੇ। ਇਸ ਤਰ੍ਹਾਂ ਉਹਨੇ 100 ਸਾਲ ਉਮਰ ਮੰਨ ਕੇ ਇਹਦੇ ਚਾਰ ਹਿੱਸੇ ਬਣਾਤੇ। ਹੁਣ ਗੁਰਮਤਿ ਨੇ ਬੜੀ ਕਮਾਲ ਕੀਤੀ ਹੈ। ਸਾਹਿਬ ਕਹਿੰਦੇ ਕੋਈ ਜ਼ਰੂਰੀ ਥੋੜ੍ਹਾ ਵੀ ਕਿਸੇ ਬੰਦੇ ਨੂੰ 100 ਸਾਲ ਜਿਉਣਾ ਹੀ ਨਾ ਮਿਲੇ। ਉਹ ਤਾਂ ਫਿਰ ਧਰਮ ਤੋਂ ਵੱਖਰਾ ਹੀ ਰਹਿ ਗਿਆ ਨਾ, ਕਿਉਂਕਿ ਧਰਮ ਤਾਂ ਉਹਦੀ ਲਾਸਟ ਏਜ ਵਿੱਚ ਜਾ ਕੇ ਮੰਨਿਆ ਸੀ। ਉਹ ਧਰਮ ਕਿਵੇਂ ਕਮਾਵੇ? ਹਜ਼ੂਰ ਕਹਿਣ ਲੱਗੇ ਨਹੀਂ, ਸਾਡੇ ਘਰ ਵਿੱਚ ਤਾਂ ਪਹਿਲੇ ਸਵਾਸ ਤੋਂ ਹੀ ਮਨੁੱਖ ਨਾਲ ਵਿਹਾਰ ਜਿਹੜਾ ਹੈ ਉਹ ਧਾਰਮਿਕ ਦੁਨੀਆ ਦਾ ਰੱਬੀ ਨਿਯਮਾਂ ਦਾ ਨਾਲ ਸਾਂਝ ਜੋੜ ਦੇਣੀ ਚਾਹੀਦੀ ਹੈ। ਇਸ ਲਈ ਚਾਰ ਆਸ਼ਰਮਾਂ ਦਾ ਚਾਰ ਲਾਵਾਂ ਵਿੱਚ ਜਵਾਬ ਵੀ ਪਿਆ ਬਹੁਤ ਵੱਡਾ। ਉਹਨੂੰ ਨਾਲ ਨਾਲ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜਿਉਂ ਜਿਉਂ ਅੱਗੇ ਚੱਲਾਂਗੇ। ਹੁਣ ਆਪਾਂ ਗੱਲ ਸ਼ੁਰੂ ਕਰੀਏ। ਲਾਮ ਦਾ ਅੱਖਰੀ ਅਰਥ ਹੈ, ਮੈਂ ਸੌਖਾ ਸਾਂਝਾ ਕਰਨਾ ਤੁਹਾਡੇ ਨਾਲ। ਲਾਮ ਦਾ ਅੱਖਰੀ ਅਰਥ ਹੈ ਉਹ ਰੱਸਾ। ਜਦੋਂ ਕੋਈ ਪੁਰਾਣੇ ਸਮੇਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ 'ਤੇ ਕੁਝ ਸਮਾਨ ਲਿਜਾਇਆ ਜਾਂਦਾ ਸੀ ਤਾਂ ਗੱਡਿਆਂ 'ਤੇ ਲੱਦ ਕੇ ਰਾਹ ਵਿੱਚ ਉਹ ਖਿੱਲਰ ਨਾ ਜਾਏ, ਲੁੱਟ ਨਾ ਲਵੇ, ਕੋਈ ਵਿਘਨ ਨਾ ਪਵੇ, ਆਪਣੀ ਮੰਜ਼ਿਲ ਤੱਕ ਪਹੁੰਚ ਜਾਏ, ਉਹਨੂੰ ਚਾਰ ਰੱਸੇ ਪਾ ਕੇ ਬੰਨ੍ਹ ਦਿੰਦੇ ਸੀ।
2 ਰੱਸੇ ਲੰਮੇ ਪਾਸੇ ਨੂੰ, 2 ਰੱਸੇ ਗੱਡੇ ਦੇ ਛੋਟੇ ਪਾਸੇ ਨੂੰ ਪਾ ਦਿੱਤੇ ਜਾਂਦੇ ਨੇ। ਉਹ 4 ਉਹਨੂੰ ਲਾਮ ਕਹਿੰਦੇ ਨੇ। ਹੁਣ ਤੁਸੀਂ ਬਹੁਤ ਵਾਰੀ ਦੇਖਿਆ ਹੋਵੇਗਾ, ਖਾਲੀ ਗੱਡੇ ਨੂੰ ਕੋਈ ਰੱਸੇ ਨਹੀਂ ਪਾਉਂਦਾ, ਲੱਦੇ ਹੀ ਕੁਛ ਨਹੀਂ ਤੇ ਰੱਸੇ ਕਿਵੇਂ ਪਾਉਣੇ ਨੇ। ਹੁਣ ਇੱਥੇ ਕੱਲਾ ਲੜਕਾ ਆ ਕੇ ਕਵੇ ਬਿਨਾਂ ਜ਼ਿੰਮੇਵਾਰੀ ਚੁੱਕਣ ਤੋਂ, ਕੱਲਾ ਲੜਕਾ ਆ ਕੇ ਕਵੇ ਜੀ ਮੈਂ ਪੈਸੇ ਦਿੰਦਾ ਤੇ ਮੇਰੀ ਖਾਤਰ ਤੁਸੀਂ 4 ਲਾਵਾਂ ਦਾ ਪਾਠ ਕਰੋ ਤੇ ਮੇਰਾ ਇਕੱਲੇ ਦਾ ਹੀ ਆਨੰਦ ਕਾਰਜ ਕਰ ਦਿਓ। ਜਿਵੇਂ ਬਿਨਾਂ ਭਾਰ ਲੱਦੇ ਤੋਂ ਗੱਡੇ ਤੇ ਕੋਈ ਰੱਸੇ ਨਹੀਂ ਨਾ ਪਾਉਂਦਾ, ਇਵੇਂ ਬਿਨਾਂ ਜ਼ਿੰਮੇਵਾਰੀ ਚੁੱਕਣ ਤੋਂ ਇੱਥੇ ਲਾਵਾਂ ਵੀ ਨਹੀਂ ਪੜ੍ਹੀਆਂ ਜਾਂਦੀਆਂ। ਕੋਈ ਲੜਕੀ ਆ ਕੇ ਕਵੇ ਜੀ ਮੈਂ ਲੜਕਾ ਨਹੀਂ ਕੋਈ ਪਸੰਦ ਕੀਤਾ, ਪਰ ਮੈਂ ਕੱਲੀ ਨਹੀਂ ਵਿਆਹ ਕਰਵਾਉਣਾ ਹੈ, ਨਹੀਂ ਹੋਵੇਗਾ। ਕੱਲੀ ਦੀ ਕਾਹਦੀ ਜ਼ਿੰਮੇਵਾਰੀ ਹੈ? ਜ਼ਿੰਮੇਵਾਰੀ ਤਾਂ ਨਾਲ ਦੇ ਸਾਥੀ ਦੀ ਚੁੱਕਣੀ ਹੈ। ਇਸ ਲਈ ਲਾਮ ਦਾ ਅਰਥ ਹੈ ਭਈ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਜ਼ਿੰਮੇਵਾਰ ਬਣ ਕੇ ਤੁਰ ਸਕੀਏ, ਜ਼ਿੰਮੇਵਾਰੀਆਂ ਨੂੰ ਨਿਭਾ ਸਕੀਏ। ਇਹਨੂੰ ਗੁਰੂ ਜੀ ਨੇ 4 ਲਾਵਾਂ ਵਿੱਚ ਬੰਨ੍ਹ ਦਿੱਤਾ। ਇਹਦੀ ਇੱਕ ਮਰਿਆਦਾ ਬਣਾ ਕੇ ਬੰਨ੍ਹ ਦਿੱਤੀ ਵੀ 4 ਲਾਵਾਂ ਦੇ ਵਿੱਚ ਸਾਨੂੰ ਕੀ ਕੀ ਸਮਝਾਇਆ ਹੋਇਆ। ਉਹਦੀ ਇੱਕ ਇੱਕ ਗੱਲ ਹਜ਼ੂਰ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਹੈ। 6-6 ਪੰਕਤੀਆਂ ਨੇ ਇੱਕ ਇੱਕ ਲਾਮ ਦੀਆਂ। ਸ਼ੁਰੂਆਤ ਕਰੀਏ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਇੱਕ ਇੱਕ ਗੱਲ ਨੂੰ ਨਾਲ ਨਾਲ ਲੈ ਕੇ ਚੱਲਿਓ। ਹਰ ਦਾ ਮਤਲਬ ਹੈ ਪਰਮੇਸ਼ਰ। ਇਹਦੇ ਹੁਣ 2 ਪੱਖ ਹੀ ਆਪਾਂ ਲੈ ਕੇ ਚੱਲਾਂਗੇ। ਇੱਕ ਪੱਖ ਹੈ ਧਾਰਮਿਕ ਜਾਂ ਅਧਿਆਤਮਿਕ, ਜੀਵ ਦਾ ਰੱਬ ਨਾਲ ਕਿਵੇਂ ਵਿਆਹ ਹੋਣਾ ਹੈ। ਕਿਉਂਕਿ ਗੁਰਮਤਿ ਨੇ ਗੱਲ ਮੰਨੀ ਹੈ, ਗ੍ਰਿਸ਼ਟੀ ਵਿੱਚ ਉਦਾਹਰਨਾਂ ਦਿੱਤੀਆਂ ਨੇ ਭਈ ਇਵੇਂ ਸਮਝ ਲਓ ਜਿਵੇਂ ਅਸੀਂ ਰੱਬ ਦੀਆਂ ਜੀਵ ਇਸਤਰੀਆਂ ਤੇ ਰੱਬ ਸਾਡਾ ਪਤੀ ਹੈ। ਇੱਕੋ ਹੀ ਪਰਮੇਸ਼ਰ ਨਿਰੰਕਾਰ ਸਾਡਾ ਖਸਮ ਹੈ। ਏਕਾ ਪੁਰਖ ਸਬਾਈ ਨਾਰ, ਅਸੀਂ ਸਾਰੀਆਂ ਉਹਦੀਆਂ ਇਸਤਰੀਆਂ, ਉਹ ਇੱਕੋ ਹੀ ਪੁਰਖ ਹੈ। ਦੂਜੀ ਗੱਲ, ਦੁਨਿਆਵੀ ਤੌਰ 'ਤੇ ਤਾਂ ਕਈ ਵਾਰੀ ਹੋ ਸਕਦਾ ਹੈ ਕੋਈ ਬੱਚਾ ਵਿਆਹ ਕਰਵਾਵੇ ਤੇ ਨਾ ਕਰਵਾਵੇ, ਪਰ ਅਧਿਆਤਮਿਕ ਜ਼ਿੰਦਗੀ ਇਹ ਹੈ ਸਭਨਾ ਸਹੁਰੇ ਵੰਝਣਾ ਸਭ ਮੁਕਲਾ ਬਣਹਾਰ। ਸਭਨਾਂ ਨੂੰ ਇੱਕ ਦਿਨ ਵਾਸਤਾ ਪੈਣਾ ਹੀ ਹੈ, ਦੁਨੀਆ ਵਿੱਚੋਂ ਜਾਣਾ ਹੀ ਪੈਣਾ ਹੈ ਤੇ ਹਰ ਇੱਕ ਦਾ ਵਿਆਹ ਹੋਣਾ ਹੀ ਹੈ ਰੱਬ ਨਾਲ। ਇਸ ਲਈ ਇਹ ਗੱਲ ਸਾਰਿਆਂ 'ਤੇ ਲਾਗੂ ਹੁੰਦੀ ਹੈ। ਹੁਣ ਗੁਰੂ ਜੀ ਕਿੱਡੀ ਪਿਆਰੀ ਕਿਰਪਾ ਕਰਦੇ ਨੇ, ਕਹਿਣ ਲੱਗੇ ਹਰ ਪਹਿਲੜੀ ਲਾਮ। ਜਦੋਂ ਕਿਸੇ ਚੀਜ਼ ਨੂੰ ਬਹੁਤ ਪਿਆਰੀ ਕਹਿਣਾ ਹੋਵੇ ਤਾਂ ਅਸੀਂ ਉਹਦੇ ਨਾਲ ਇੱਕ ਵਿਸ਼ੇਸ਼ਣ ਵੱਖਰਾ ਲਾ ਦਿੰਦੇ ਹਾਂ। ਜਿਵੇਂ ਬੱਚਾ ਸ਼ਬਦ ਬਹੁਤ ਪਿਆਰਾ ਹੈ, ਪਰ ਕਿਸੇ ਮਾਂ ਨੇ ਹੋਰ ਪਿਆਰ ਵਿੱਚ ਭਿੱਜ ਕੇ ਕਹਿਣਾ ਹੋਵੇ ਤਾਂ ਉਹ ਕਹਿੰਦੀ ਆ ਮੇਰਾ ਬਚੜਾ। ਬੱਚੇ ਤੋਂ ਬਚੜਾ, ਸਾਜਨ ਤੋਂ ਸਾਜਨੜਾ, ਐਸੇ ਬਹੁਤ ਬਚਨ ਨੇ ਜਿਹੜੇ ਅਸੀਂ ਇੱਕ ਵਿਸ਼ੇਸ਼ਣ ਲਾ ਕੇ ਉਹਨੂੰ ਹੋਰ ਵੀ ਬਹੁਤ ਪਿਆਰਾ ਬਣਾ ਦਿੰਦੇ ਹਾਂ। ਹਰ ਪਹਿਲੜੀ ਹੈ, ਇਹ ਪਹਿਲੀ ਹੈ, ਪਰ ਇਹ ਪਿਆਰ ਦਾ ਰਿਸ਼ਤਾ ਹੈ, ਇਸ ਲਈ ਨੂੰ ਪਹਿਲੀ ਦੀ ਬਜਾਏ ਪਹਿਲੜੀ ਕਿਹਾ। ਹਰ ਹੇ ਵਾਹਿਗੁਰੂ ਜੀ, ਤੇਰੇ ਨਾਲ ਮੇਰੀ ਜ਼ਿੰਦਗੀ ਦੀ ਇੱਕ ਲਾਮ ਹੋਣ ਲੱਗੀ ਹੈ, ਮੇਰਾ ਤੇਰੇ ਨਾਲ ਇੱਕ ਰਿਸ਼ਤਾ ਜੁੜਨ ਲੱਗਾ ਹੈ। ਹਰ ਪਹਿਲੜੀ ਲਾਮ, ਪਹਿਲੀ ਜ਼ਿੰਮੇਵਾਰੀ ਇਹ ਹੈ ਪ੍ਰਵਿਰਤੀ। ਹੁਣ ਇੱਥੇ ਵੀ ਰੁਕਣਾ ਹੈ। ਇਹ ਗੱਲ ਚੇਤਾ ਰੱਖਿਓ ਭਈ ਬਾਕੀ ਵਿਦਵਾਨਾਂ ਨੇ ਨਾ ਇਹਦੇ ਅਰਥ ਬੜੇ ਗੁੰਝਲਦਾਰ ਜੇ ਬਣਾ ਕੇ ਪੇਸ਼ ਕੀਤੇ ਨੇ। ਮੇਰੀ ਇਹ ਬੇਨਤੀ ਹੈ ਭਈ ਬਹੁਤ ਸਾਦੇ ਬਣਾ ਕੇ ਪੇਸ਼ ਕਰਨੇ ਚਾਹੀਦੇ ਨੇ ਤਾਂ ਕਿ ਹਰ ਇੱਕ ਨੂੰ ਸਮਝ ਲੱਗ ਸਕੇ। ਹੁਣ ਇੱਥੇ ਸਮਝਣਾ ਇਸ ਗੱਲ ਨੂੰ, ਪ੍ਰਵਿਰਤੀ ਤੇ ਨਰਵਿਰਤੀ 2 ਤਰ੍ਹਾਂ ਦੇ ਪੱਖ ਨੇ। ਇੱਕ ਤਾਂ ਪ੍ਰਵਿਰਤੀ ਹੁੰਦਾ ਹੈ, ਪਰ ਦਾ ਮਤਲਬ ਦੂਜਾ, ਬਿਰਤੀ ਦਾ ਮਤਲਬ ਹੈ ਵਿਹਾਰ ਜਾਂ ਕੰਮ।
ਕਿਸੇ ਦੂਜੇ ਲਈ ਕੀਤੇ ਹੋਏ ਕੰਮ। ਨਿਰਵਿਰਤੀ ਹੁੰਦਾ ਹੈ ਸਿਰਫ ਆਪਣੇ ਲਈ ਕੀਤੇ ਹੋਏ ਕੰਮ। ਹਜੇ ਮੈਂ ਲਾਮ ਦਾ ਅਧਿਆਤਮਕ ਪੱਖ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ। ਹੁਣ ਜਿਹੜੇ ਪਹਿਲਾਂ ਲੋਕ ਨਾਮ ਜਪਦੇ ਸੀ ਉਹ ਨਿਰਵਿਰਤੀ ਕਰਮ ਸੀ। ਮੈਂ ਜਾ ਕੇ ਜੰਗਲ ਵਿੱਚ ਬੈਠ ਗਿਆ ਤੇ ਰੱਬ ਦੀ ਬੰਦਗੀ ਕਰ ਰਿਹਾ, ਨਾ ਮੇਰੀ ਮਾਂ ਨੂੰ, ਨਾ ਮੇਰੇ ਪਿਓ ਨੂੰ, ਨਾ ਭੈਣ ਭਰਾਵਾਂ ਨੂੰ, ਨਾ ਆਂਢੀ ਗੁਆਂਢੀ ਨੂੰ, ਕਿਸੇ ਨੂੰ ਕੋਈ ਵਾਸਤਾ ਨਹੀਂ। ਜਿੰਨੇ ਵੀ ਨਾਮ ਜਪਣ ਵਾਲੇ ਸਾਨੂੰ ਇਕਾਂਤ ਵਿੱਚ ਹੋ ਕੇ ਬੈਠ ਗਏ। ਇਸੇ ਤਰ੍ਹਾਂ ਸਾਡੇ ਕੌਮ ਦੇ ਵਿੱਚ ਵੀ ਕੁਝ ਭੋਰੇ ਮਸ਼ਹੂਰ ਕਰ ਦਿੱਤੇ ਗਏ, ਪਰ ਗੁਰਮਤ ਨੇ ਇਸ ਗੱਲ ਨੂੰ ਨਹੀਂ ਮੰਨਿਆ। ਗੁਰਮਤ ਕਹਿੰਦੀ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਤੇਰਾ ਪ੍ਰਵਿਰਤੀ ਕਰਮ ਹੈ, ਦੂਜਿਆਂ ਨੇ ਕਰਮ ਕੀਤਾ ਹੋਇਆ। ਜਾਂ ਆਪਾਂ ਸ਼ਬਦ ਪੜ੍ਹਦੇ ਹਾਂ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਤੇਰੇ ਨਾਲ ਹੋਰ ਸੰਸਾਰ ਦਾ ਵੀ ਭਲਾ ਹੋ ਸਕੇ, ਤੇਰਾ ਜਪਿਆ ਨਾਮ ਹੋਰਾਂ ਦੇ ਵੀ ਕੰਮ ਆ ਸਕੇ। ਇਸ ਲਈ ਕੀਤੀ ਛੁੱਟੀ ਨਾਲ ਦੀ ਵੀ ਤੇਰੀ ਜ਼ਿੰਮੇਵਾਰੀ ਬਣਦੀ ਹੈ। ਤੂੰ ਇਕੱਲੇ ਨੇ ਬੈਠ ਕੇ ਨਹੀਂ ਜਪਣਾ, ਤੇਰਾ ਕਰਮ ਪ੍ਰਵਿਰਤੀ ਕਰਮ ਹੈ। ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਕਿਸ ਗੱਲ ਦਾ ਘਾਟਾ ਸੀ? ਪਟਵਾਰੀਆਂ ਦਾ ਪੁੱਤ ਹੈ, ਪੈਸੇ ਦੀ ਕੋਈ ਕਮੀ ਨਹੀਂ, ਇਕਲੌਤਾ ਪੁੱਤਰ ਹੈ, ਬੜਾ ਬਾਣ ਵਡਿਆਈ ਸਭ ਕੁਝ ਹੈ ਕੋਲ। ਗੁਰੂ ਵੀ ਨੇ। ਉਹ ਕਿਉਂ ਜਗਤ ਜਲੰਦੇ ਨੂੰ ਠਾਰਨ ਵਾਸਤੇ ਤੁਰੇ? ਕਿਉਂਕਿ ਪ੍ਰਵਿਰਤੀ ਕਰਮ ਹੈ। ਗੁਰੂ ਨਾਨਕ ਸਾਹਿਬ ਦੇ ਘਰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਮੁਸ਼ਕਲ ਨਹੀਂ ਹੈ। ਮੁਸ਼ਕਲ ਸੰਸਾਰ ਦੇ ਅੰਦਰ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਥਮੀ ਤਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਹ ਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਨੇ ਬਚਨ ਆਖਿਆ ਸੀ ਵੀ ਜੇ ਤੂੰ ਆਪਣੇ ਘਰ 'ਚ ਬੈਠਾ ਹੈ, ਤੇਰੇ ਗੁਆਂਢ ਦੇ ਵਿੱਚ ਕੋਈ ਕਹਿਰ ਵਰਤ ਰਿਹਾ, ਫਿਰ ਤੇਰੀ ਕੋਈ ਸਿੱਖੀ ਨਹੀਂ ਹੋਏਗੀ ਜੇ ਤੂੰ ਗੁਆਂਢੀ ਦਾ ਦਰਦ ਨਾ ਬਣਾ ਸਕੇ। ਇਹ ਪ੍ਰਵਿਰਤੀ ਕਰਮ ਹੈ, ਨਿਰਵਿਰਤੀ ਨਹੀਂ ਹੈ ਵੀ ਮੈਨੂੰ ਦੁਨੀਆ ਤੋਂ ਕੀ ਲੈਣਾ, ਮੈਂ ਛੱਡ ਕੇ ਇਕੱਲਾ ਹੋ ਕੇ ਬੈਠ ਗਿਆ। ਲੋਕਾਂ ਨੇ ਧਰਮ ਨੂੰ ਨਿਰਵਿਰਤੀ ਕਰਮ ਬਣਾ ਲਿਆ ਸੀ। ਸਤਿਗੁਰੂ ਜੀ ਨੇ ਇਸ ਧਰਮ ਨੂੰ ਪ੍ਰਵਿਰਤੀ ਕਰਮ ਬਣਾ ਦਿੱਤਾ। ਹਜ਼ੂਰ ਕਹਿੰਦੇ ਨੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹੁਣ ਇਹਨੂੰ ਵੀ ਸਮਝਣਾ ਚੰਗੀ ਤਰ੍ਹਾਂ। ਬੰਦੇ ਨੇ ਗ੍ਰਿਸ਼ਟੀ ਕਿਉਂ ਛੱਡੀ? ਸਦੀਆਂ ਤੋਂ ਇਹਦੇ ਦਿਮਾਗ 'ਚ ਇੱਕ ਗੱਲ ਪਾ ਦਿੱਤੀ। ਉਹ ਕੀ ਪਾਤੀ ਵੀ ਜੇ ਤੂੰ ਕੰਮ ਕਰੇਂਗਾ ਤੇ ਕੰਮ ਕੁਝ ਗਲਤ ਵੀ ਹੋਣਗੇ, ਜਿਨ੍ਹਾਂ ਦਾ ਪਾਪ ਲੱਗ ਜਾਣਾ ਤੈਨੂੰ। ਔਰ ਮੈਨੂੰ ਮਾਫ ਕਰਿਓ, ਮਨੁੱਖੀ ਮਾਨਸਿਕਤਾ ਵਿੱਚ ਪਾਪ ਅਤੇ ਪੁੰਨ ਦਾ ਇੰਨਾ ਗਹਿਰੇ ਤਲ ਵਿੱਚ ਅਸਰ ਪੈ ਗਿਆ, ਬੰਦਾ ਨਿੱਕੀ ਨਿੱਕੀ ਗੱਲ ਤੋਂ ਡਰਨ ਲੱਗ ਗਿਆ। ਤੁਸੀਂ ਦੇਖੋ, ਮੂੰਹ 'ਤੇ ਪੱਟੀਆਂ ਬੰਨੀਆਂ ਗਈਆਂ, ਪੈਰਾਂ ਤੋਂ ਜੁੱਤੀਆਂ ਲਾ ਦਿੱਤੀਆਂ ਗਈਆਂ, ਖਾਣਾ ਪੀਣਾ ਬੰਦ ਕਰ ਦਿੱਤਾ ਗਿਆ ਵੀ ਕਿਸੇ ਕੀੜੇ ਕਰਮ ਦਾ ਮੇਰੇ ਕੋਲੋਂ ਪਾਪ ਨਾ ਹੋ ਜਾਏ। ਖੇਤੀ ਕਰਨੀ ਬੰਦ ਕਰ ਦਿੱਤੀ। ਜਿੰਨੇ ਜੈਨੀ ਲੋਕ ਨੇ ਉਹ ਸਿਰਫ ਕੱਪੜੇ ਦਾ ਕੰਮ ਕਰਦੇ ਨੇ। ਜੈਨੀਆਂ ਦੀਆਂ ਬਹੁਤੀਆਂ ਦੁਕਾਨਾਂ ਕੱਪੜੇ ਦੀਆਂ ਨੇ, ਹਾਲਾਂਕਿ ਮਹਾਵੀਰ ਜੈਨ ਨੇ ਕਦੇ ਕੱਪੜੇ ਨਹੀਂ ਪਾਏ। ਜਿਹਦਾ ਮੁਰਸ਼ਿਦ ਹੀ ਕਦੇ ਕੱਪੜੇ ਨਹੀਂ ਪਾਉਂਦਾ, ਉਹ ਸਾਰੀ ਕੌਮ ਕੱਪੜੇ ਦਾ ਕੰਮ ਕਰ ਰਹੀ ਹੈ। ਕਿਉਂ? ਕਿਉਂਕਿ ਉਹ ਸਮਝਦੀ ਹੈ ਵੀ ਜਿਹੜੇ ਬਾਕੀ ਕੰਮ ਨੇ ਉਹਦੇ 'ਚ ਪਾਪ ਪੁੰਨ ਲੱਗਦਾ ਹੈ। ਮਨੁੱਖ ਨੂੰ ਇੰਨਾ ਡਰਾ ਦਿੱਤਾ ਸੀ ਭਈ ਵੇਖੀ ਕਿਤੇ ਕੋਈ ਕੰਮ ਨਾ ਕਰੀ। ਹੁਣ ਜਿਹਨੇ ਕੰਮ ਨਹੀਂ ਕਰਨਾ ਉਹਨੂੰ ਘਰ ਪਰਿਵਾਰ ਛੱਡਣਾ ਹੀ ਪੈਣਾ। ਜਦੋਂ ਕੰਮ ਹੀ ਕੋਈ ਨਹੀਂ ਕਰਨਾ ਤੇ ਵਿਹਲੇ ਨੂੰ ਰੋਟੀ ਕੌਣ ਦੇਵੇ? ਹੁਣ ਉਹਨੇ ਸੋਚਿਆ ਵੀ ਇੱਕ ਕੰਮ ਕਰਾਂ ਮੈਂ, ਭਈ ਖਾਣੀ ਤਾਂ ਮੈਂ ਵਿਹਲੇ ਨੇ ਰੋਟੀ ਹੈ, ਪਰ ਮੈਂ ਇਸ ਤਰ੍ਹਾਂ ਆਪਣੀ ਵਡਿਆਈ ਨੂੰ ਏਡੀ ਉੱਚੀ ਚੱਕਦੇ ਹਾਂ, ਜਿਹੜਾ ਅਸਲ ਵਿੱਚ ਗ੍ਰਿਸ਼ਟੀ ਹੈ, ਜ਼ਿੰਮੇਵਾਰੀਆਂ ਨਿਭਾ ਰਿਹਾ, ਉਹ ਤਾਂ ਨੀਵਾਂ ਹੋ ਜਾਏ। ਮੈਂ ਨਾ ਕੁਛ ਕਰਕੇ ਵੀ ਉੱਚਾ ਹੋ ਜਾ ਲੋਕਾਂ ਦੀਆਂ ਨਜ਼ਰਾਂ 'ਚ। ਤੁਸੀਂ ਅੱਜ ਵੀ ਦੇਖੋ, ਜਿਹੜਾ ਬੰਦਾ ਕੰਮ ਨਹੀਂ ਕਰਦਾ ਤੇ ਅਸੀਂ ਉਹਦੀ ਬੜੀ ਵੱਡੀ ਮਹਾਨਤਾ ਸਮਝਦੇ ਹਾਂ। ਗੁਰਮਤ ਨਹੀਂ ਮੰਨਦੀ। ਗੁਰਮਤ ਨੇ ਤਾਂ ਕਿਹਾ ਸੀ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਸਿੱਖੀ ਦਾ ਕਰਮ ਹੈ। ਹਜੇ ਮੈਂ ਅਧਿਆਤਮਕ ਪੱਖ ਹੀ ਤੁਹਾਡੇ ਨਾਲ ਫੋਲ ਰਿਹਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਗੁਰੂ ਨੇ ਮੈਨੂੰ ਦੱਸਿਆ ਵੀ ਕਰਮਾਂ ਦੇ ਕਾਰਨ ਤਾਂ ਤੇਰਾ ਵਿਛੋੜਾ ਪਿਆ ਹੋਇਆ। ਅਸੀਂ ਵਿਛੜੇ ਕਿਉਂ ਹੋਏ ਹੈ? ਸਾਨੂੰ ਰੱਬ ਨੇ ਨਹੀਂ ਵਿਛੋੜਿਆ, ਰੱਬ ਨੇ ਤਾਂ ਮਿਲਾ ਕੇ ਤੋਰਿਆ ਸੀ। ਅਸੀਂ ਵਿਛੜੇ ਕਿਵੇਂ? ਕਿਰਤ ਕਰਮ ਕੇ ਵਿਛੜੇ।
ਅਸੀਂ ਕਿਰਤ ਕਰਮ ਦੇ ਵਿਛੜੇ ਹੋਏ ਹਾਂ। ਕਰ ਕਿਰਪਾ ਮੇਲੋ ਰਾਮ। ਕੋਈ ਵੀ ਕੰਮ ਹੈ ਨਾ, ਉਹ ਕਰਮ ਦੇ ਕਾਰਨ ਹੀ ਵਿਛੋੜਾ ਪੈਂਦਾ ਹੈ। ਕਿਰਤ ਕਰਮ ਕੇ ਵਿਛੜੇ, ਅਸੀਂ ਉਹਦੇ ਕਰਕੇ ਵਿਛੜੇ ਹੋਏ ਹਾਂ। ਹੁਣ ਗੁਰੂ ਜੀ ਕਹਿਣ ਲੱਗੇ ਵੀ ਪੁੱਤ ਮੈਂ ਤੈਨੂੰ ਕਿਰਤ ਇਹੋ ਜਿਹੀ ਸਿਖਾਵਾਂਗਾ, ਤੇਰੀ ਕਿਰਤ ਵਿਛੋੜੇ ਦਾ ਕਾਰਨ ਨਹੀਂ ਬਣੇਗੀ, ਤੇਰੀ ਕਿਰਤ ਮਿਲਾਪ ਦਾ ਕਾਰਨ ਬਣ ਜਾਏਗੀ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਮੇਰੇ ਗੁਰੂ ਨੇ ਮੈਨੂੰ ਕਰਮ ਕਰਨਾ ਸਿਖਾਇਆ। ਇਹੋ ਜਿਹੇ ਕੰਮ ਕਰ ਜਿਹਦੇ ਨਾਲ ਤੂੰ ਮਾਲਕ ਦੇ ਚਰਨਾਂ ਵਿੱਚ ਮੁੱਖ ਉਜਲਾ ਲੈ ਕੇ ਜਾ ਸਕੇ। ਇਹ ਆ ਗਿਆ ਅਧਿਆਤਮਕ ਪੱਖ, ਮੇਰੀ ਤੇ ਰੱਬ ਦੀ ਨੇੜਤਾ। ਹੁਣ ਇਹ ਸੰਸਾਰੀ ਪੱਖ ਲਈਏ ਆਪਾਂ, ਇਹਨੂੰ ਵੀ ਧਿਆਨ ਨਾਲ ਸੁਣਿਓ। ਹਜ਼ੂਰ ਨੇ ਕਿਰਪਾ ਕੀਤੀ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬੱਚਾ ਬੱਚੀ ਮੰਨ ਲਓ ਸਾਹਮਣੇ ਬੈਠੇ ਨੇ, ਉਹਨਾਂ ਨੂੰ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ ਵੀ ਪਹਿਲੀ ਲਾਮ ਦਾ ਅਰਥ ਹੈ ਤੁਸੀਂ ਅੱਜ ਤੋਂ ਬਾਅਦ ਪ੍ਰਵਿਰਤੀ ਕਰਮ ਕਰਨੇ ਨੇ। ਲੜਕਾ ਅੱਜ ਤੱਕ ਆਪਣੀ ਮਰਜ਼ੀ ਨਾਲ ਜੀਵਿਆ, ਜੋ ਉਹਨੂੰ ਪਸੰਦ ਹੈ ਉਹਨੇ ਪਹਿਨਿਆ, ਜੋ ਉਹਨੂੰ ਪਸੰਦ ਹੈ ਉਹਨੇ ਖਾਧਾ, ਜੋ ਉਹਨੂੰ ਪਸੰਦ ਹੈ ਉਹ ਉਵੇਂ ਜਾਗਿਆ, ਜੋ ਉਹਨੂੰ ਪਸੰਦ ਹੈ ਉਹਨੇ ਪੜ੍ਹਿਆ, ਜਿੱਥੇ ਉਹਨੂੰ ਪਸੰਦ ਹੈ ਉਹ ਗਿਆ, ਜਿੱਥੇ ਪਸੰਦ ਹੈ ਨਹੀਂ ਗਿਆ। ਪਰ ਹੁਣ ਨਹੀਂ ਇਹ ਕਰਨਾ। ਹੁਣ ਤੁਸੀਂ ਇੱਕ ਜ਼ਿੰਦਗੀ ਦੀ ਗੱਡੀ ਚਲਾਉਣੀ ਹੈ, ਉਹਦੇ ਲਈ ਬਹੁਤ ਜ਼ਰੂਰੀ ਹੈ। ਲੜਕੀ ਵੀ ਇਵੇਂ ਆਪਣੀ ਮਰਜ਼ੀ ਨਾਲ ਅੱਜ ਤੱਕ ਜੀਵਨ ਗੁਜ਼ਾਰਦੀ ਰਹੀ, ਕੋਈ ਪਾਬੰਦੀ ਨਹੀਂ ਸੀ। ਪਰ ਅੱਜ ਤੋਂ ਬਾਅਦ ਪ੍ਰਵਿਰਤੀ ਕਰਮ ਹੁੰਦੇ ਨੇ, ਇੱਕ ਦੂਜੇ ਲਈ ਕਰਨੇ। ਹੁਣ ਤੁਸੀਂ ਪਹਿਨਣਾ ਹੈ ਪਰ ਕਿਸੇ ਦੀ ਪਸੰਦ ਦਾ ਪਹਿਨਣਾ ਹੈ। ਹੁਣ ਤੁਸੀਂ ਖਾਣਾ ਹੈ ਪਰ ਕਿਸੇ ਦੀ ਪਸੰਦ ਦਾ ਖਾਣਾ ਹੈ। ਹੁਣ ਤੁਸੀਂ ਜਾਣਾ ਹੈ ਪਰ ਕਿਸੇ ਦੀ ਪਸੰਦ ਨਾਲ ਜਾਣਾ ਹੈ, ਸਿਰਫ ਮੇਰੀ ਆਪਣੀ ਪਸੰਦ ਨਹੀਂ ਰਹੇਗੀ। ਹੁਣ ਦੋ ਪੱਖ ਨੇ ਸਾਡੇ ਕੋਲ। ਜੇ ਘਰ ਸੁਖੀ ਰੱਖਣਾ ਹੈ ਤਾਂ ਇੱਕ ਦੂਜੇ ਦੀ ਪਸੰਦ ਨੂੰ ਪਸੰਦ ਬਣਾ ਲਈਏ, ਇਹ ਪ੍ਰਵਿਰਤੀ ਕਰਮ ਹੈ। ਮੈਂ ਆਪਣੀ ਮਰਜ਼ੀ ਨਾਲ ਨਾ ਜੀਵਾਂ, ਮੈਂ ਦੂਜੇ ਦੀ ਮਰਜ਼ੀ ਨਾਲ ਵੀ ਜਿਉ ਸਕਾਂ, ਮੈਂ ਦੂਜੇ ਦੇ ਹਿੱਤਾਂ ਨੂੰ ਵੀ ਖਿਆਲ ਵਿੱਚ ਰੱਖ ਕੇ ਜਿਉ ਸਕਾਂ। ਇਹ ਪਹਿਲੀ ਲਾਮ ਦਾ ਅਰਥ ਹੈ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹੁਣ ਏਕ ਜੋਤ ਤੇ ਤਾਂ ਹੀ ਬਣ ਸਕਦੇ ਨੇ ਨਾ, ਜੇ ਕੁਝ ਉਹਦੀ ਵੀ ਮਰਜ਼ੀ ਹੋਵੇ ਤੇ ਕੁਝ ਮੇਰੀ ਵੀ ਮਰਜ਼ੀ ਹੋਵੇ। ਸੋਚ ਦਾ ਇੱਕ ਕਰਨਾ ਹੀ ਘਰ ਵਿੱਚ ਸੁੱਖ ਚੈਨ ਦਾ ਇੱਕ ਸੂਚਕ ਹੈ। ਘਰ ਵਿੱਚੋਂ ਸੁੱਖ ਚੈਨ ਦਾ ਬਰਬਾਦ ਕਰਨਾ ਸੋਚ ਦਾ ਵਖਰੇਵਾਂ ਬਣ ਜਾਂਦਾ ਹੈ। ਹਜ਼ੂਰ ਕਹਿਣ ਲੱਗੇ ਜਿੱਥੇ ਅਧਿਆਤਮਕ ਰੱਬ ਦੇ ਨੇੜੇ ਹੋਏਗਾ, ਉੱਥੇ ਤੂੰ ਪਰਿਵਾਰ ਵੀ ਸੁਖੀ ਵਸਾ ਲੇਗਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਅਗਲੀ ਪੰਕਤੀ, ਬਾਣੀ ਇੱਥੇ ਰੋਕਣਾ ਹੈ। ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਬੜਾ ਵੱਡਾ ਭਰਮ ਸਤਿਗੁਰੂ ਨੇ ਹੁਣ ਇੱਥੇ ਸਾਡਾ ਕੱਢਣਾ ਹੈ। ਕਹਿਣ ਲੱਗੇ ਬਾਣੀ, ਇੱਕ ਗੱਲ ਪੱਕੇ ਤੌਰ ਤੇ ਬੰਨ੍ਹ ਲਈਏ ਪੱਲੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖ ਦਾ ਉਹ ਗੁਰੂ ਹੈ ਜਿਹੜਾ ਇਹਦੇ ਜੀਵਨ ਦੇ ਹਰ ਕਰਮ ਵਿੱਚ ਅਗਵਾਈ ਬਖਸ਼ਿਸ਼ ਕਰਦਾ ਹੈ। ਔਰ ਗੁਰੂ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖਨਾ ਮਨ ਤੇ ਟਾਰੀ ਦੇ। ਗੁਰੂ ਨੇ ਇੱਕ ਪਲ ਵੀ ਬਾਣੀ ਆਪਣੇ ਸੋਚ ਵਿੱਚੋਂ ਕਦੇ ਪਾਸੇ ਨਹੀਂ ਕੀਤੀ। ਜੋ ਕੁਝ ਬਣਿਆ ਹੋਇਆ ਉਹ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਹੀ ਬਣਿਆ ਹੋਇਆ ਹੈ। ਇਹ ਗੱਲ ਪੱਕੀ ਤੌਰ ਤੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਸਾਨੂੰ। ਬਾਣੀ ਬ੍ਰਹਮਾ ਵੇਦ, ਮੇਰੇ ਲਈ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਮੈਨੂੰ ਹੋਰ ਕਿਸੇ ਨੂੰ ਮੰਨਣ ਦੀ ਲੋੜ ਨਹੀਂ। ਇੱਕ ਪਲ ਮੈਂ ਰੋਕਣ ਲੱਗਾ। ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਰੋਜ਼ ਇੱਕ ਸ਼ਬਦ ਪੜ੍ਹਦੇ ਹਾਂ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ। ਇਹਦਾ ਵਿਸ਼ਰਾਮ ਇੱਥੇ ਹੈ। ਗੁਰ ਪਾਰਬਤੀ ਮਾਈ, ਇਹਦਾ ਅਰਥ ਕੀ ਹੈ? ਮੇਰੇ ਲਈ
ਗੁਰੂ ਹੀ ਈਸ਼ਰ ਹੈ, ਮੈਨੂੰ ਕਿਸੇ ਹੋਰ ਈਸ਼ਰ ਨੂੰ ਮੰਨਣ ਦੀ ਲੋੜ ਨਹੀਂ ਹੈ, ਮੈਨੂੰ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਦੀ ਲੋੜ ਨਹੀਂ ਹੈ। ਪ੍ਰੋਫੈਸਰ ਸਾਹਿਬ ਸਿੰਘ ਦੇ ਕੀਤੇ ਅਰਥ ਨੇ, ਤੁਸੀਂ ਜਦ ਮਰਜੀ ਪੜ੍ਹ ਸਕਦੇ ਹੋ। ਗੁਰ ਈਸ਼ਰ, ਮੇਰੇ ਲਈ ਗੁਰੂ ਹੀ ਈਸ਼ਰ ਹੈ। ਗੁਰ ਗੋਰਖ ਬ੍ਰਹਮਾ, ਮੇਰੇ ਲਈ ਗੁਰੂ ਹੀ ਗੋਰਖ ਤੇ ਬ੍ਰਹਮਾ ਹੈ, ਮੈਨੂੰ ਕਿਸੇ ਬ੍ਰਹਮਾ ਨੂੰ ਮੰਨਣ ਦੀ ਲੋੜ ਨਹੀਂ। ਮੇਰਾ ਗੁਰੂ ਤਾਂ ਇਸਤਰੀ ਦਾ ਇੰਨਾ ਸਤਿਕਾਰ ਕਰਦਾ ਹੈ ਕਿ ਜਿਹੜੇ ਇਹਨਾਂ ਦੀਆਂ ਗੱਲਾਂ ਨੇ, ਇਹ ਤਾਂ ਆਪਣੀਆਂ ਧੀਆਂ ਨੂੰ ਬੇਈਮਾਨੇ ਦੀ ਅੱਖ ਨਾਲ ਦੇਖਦੇ ਰਹੇ ਨੇ। ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ, ਮੇਰੇ ਲਈ ਮੇਰਾ ਗੁਰੂ ਹੀ ਪਾਰਬਤੀ ਮਾਈ ਹੈ, ਮੈਨੂੰ ਕਿਸੇ ਹੋਰ ਮਾਈ ਨੂੰ ਮੰਨਣ ਦੀ ਲੋੜ ਨਹੀਂ ਹੈ। ਮੇਰੀਆਂ ਸਾਰੀਆਂ ਲੋੜਾਂ ਮੇਰਾ ਗੁਰੂ ਪੂਰੀਆਂ ਕਰ ਦਿੰਦਾ ਹੈ। ਬਾਣੀ ਬ੍ਰਹਮਾ ਵੇਦ, ਮੇਰੇ ਲਈ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਸਾਹਿਬ ਕਹਿੰਦੇ ਵੀ ਤੂੰ ਕਿਰਤ ਤੇਰੀ ਪਾਪ ਕਿਵੇਂ ਬਣ ਸਕਦੀ ਹੈ, ਤੇਰੀ ਕਿਰਤ ਪਾਪ ਕਿਵੇਂ ਬਣ ਸਕਦੀ ਹੈ। ਤੂੰ ਧਰਮ ਨੂੰ ਦ੍ਰਿੜ ਕਰ, ਰੱਬੀ ਨਿਯਮਾਂ ਨੂੰ ਦ੍ਰਿੜ ਕਰ। ਉਹ ਜਦੋਂ ਰੱਬੀ ਨਿਯਮਾਂ ਨੂੰ ਦ੍ਰਿੜ ਕਰਕੇ ਤੁਰੇਂਗਾ, ਪਾਪ ਤਜਾਇਆ ਬਲਰਾਮ ਜੀਓ, ਤੇਰੇ ਜੀਵਨ ਵਿੱਚੋਂ ਕਰਮ ਤਾਂ ਹੈ ਪਰ ਪਾਪ ਨਹੀਂ ਹੈ। ਹੁਣ ਇਹਦੇ ਦੋਵੇਂ ਪੱਖ, ਇੱਕ ਅਧਿਆਤਮਕ, ਇੱਕ ਸੰਸਾਰੀ। ਅਧਿਆਤਮਕ ਪੱਖ ਇਹ ਹੈ ਵੀ ਜਦੋਂ ਮਨਾ ਤੂੰ ਗੁਰਬਾਣੀ ਵਿੱਚੋਂ ਅਗਵਾਈ ਲੈ ਕੇ ਤੁਰੇਂਗਾ ਨਾ, ਬਾਣੀ ਨੂੰ ਹੀ ਬ੍ਰਹਮਾ ਦਾ ਵੇਦ ਸਮਝ ਕੇ ਤੁਰੇਂਗਾ ਵੀ ਮੈਨੂੰ ਕਿਸੇ ਹੋਰ ਦੀ ਲੋੜ ਨਹੀਂ, ਤਾਂ ਗੁਰੂ ਤੈਨੂੰ ਦੱਸੇਗਾ ਵੀ ਕਿਹੜੇ ਕਰਮ ਕਮਾ ਜਿਹਦੇ ਨਾਲ ਤੂੰ ਰੱਬ ਦੇ ਨੇੜੇ ਹੋ ਸਕਦਾ ਹੈ, ਰੱਬ ਦੇ ਘਰ ਪ੍ਰਵਾਨ ਹੋ ਸਕਦਾ ਹੈ। ਗੁਰੂ ਮੈਨੂੰ ਦੱਸਦਾ ਹੈ, ਬੇਅੰਤ ਐਸੇ ਸ਼ਬਦ ਨੇ ਜਿਨ੍ਹਾਂ ਰਾਹੀਂ ਗੁਰੂ ਨੇ ਮੈਨੂੰ ਅਗਵਾਈ ਬਖਸ਼ਿਸ਼ ਕੀਤੀ ਹੈ ਵੀ ਤੂੰ ਰੱਬ ਨਾਲ ਕਿਵੇਂ ਜੁੜ ਸਕਦਾ ਹੈ। ਉਹ ਮੈਨੂੰ ਕਰਮਾਂ ਦੀ ਜਾਂਚ ਸਿਖਾਈ ਹੈ ਵੀ ਕਿਹੜੇ ਕਰਮ ਤੂੰ ਕਰਨੇ ਨੇ। ਸੋ ਕਿਛ ਕਰ ਜਿਤ ਮੈਲ ਨਾ ਲੱਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹਿ ਗਿਆ ਹਾਰੀ ਹੈ। ਮੈਨੂੰ ਬਾਣੀ ਨੇ ਸਾਰੀ ਗੱਲ ਸਮਝਾ ਦਿੱਤੀ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਸਕਾਲ ਬੁਰੀ ਕਿਉਂ ਘਾਲੀ ਹੈ। ਮੰਦਾ ਮੂਲ ਨਾ ਕੀਚਈ ਦੇ, ਲੰਮੀ ਨਦਰ ਨਿਹਾਲੀ ਹੈ। ਜੋ ਸਾਹਿਬ ਨਾਲ ਨਾ ਹਾਰੀ ਹੈ, ਤੇ ਵੇਗਾ ਪਾਸਾ ਢਾਲੀ ਹੈ। ਕਿਛ ਲਾਗੇ ਉੱਪਰ ਘਾਲੀ ਹੈ। ਇਹ ਅਧਿਆਤਮਕ ਪੱਖ ਦੀ ਇਲਾਮ ਦੇ ਅਰਥ ਨੇ ਵੀ ਮੈਂ ਇਹੋ ਜਿਹੇ ਕਰਮ ਕਰਾਂ ਜਿਹੋ ਜਿਹੇ ਮੈਨੂੰ ਗੁਰਬਾਣੀ ਸਮਝਾ ਰਹੀ ਹੈ। ਮੈਨੂੰ ਹੋਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਇਹ ਪਾਪ ਨਹੀਂ ਹੋਣਗੇ, ਇਹ ਸਾਰੇ ਪੁੰਨ ਬਣ ਜਾਣਗੇ, ਮੈਂ ਰੱਬ ਦੇ ਨੇੜੇ ਹੋ ਜਾਵਾਂਗਾ। ਹੁਣ ਸੰਸਾਰੀ ਪੱਖ, ਨਾਲ ਦੀ ਨਾਲ ਹਰ ਪੰਕਤੀ ਦਾ ਆਪਾਂ ਸੰਸਾਰੀ ਪੱਖ ਵੀ ਦੇਖਾਂਗੇ। ਸਾਹਿਬ ਕਹਿੰਦੇ ਨੇ ਵੀ ਮੈਨੂੰ ਗੁਰਬਾਣੀ ਨੇ ਇੱਕ ਬੜੀ ਵਧੀਆ ਗੱਲ ਸਮਝਾਈ ਵੀ ਪੁੱਤ ਪਾਪ ਬਣਦਾ ਕਿਵੇਂ ਹੈ ਕਰਮ। ਹੁਣ ਇਸ ਗੱਲ ਨੂੰ ਪਕੜ ਵਿੱਚ ਰੱਖਿਓ ਜੀ, ਬੜੀ ਪਿਆਰੀ ਬਾਤ ਹੈ। ਕਹਿੰਦੇ ਕੋਈ ਕੰਮ ਪਾਪ ਕਦੋਂ ਬਣਦਾ ਹੈ। ਨੰਬਰ 1, ਬੰਦੇ ਦੇ ਪਾਪ ਕਰਨ ਦਾ ਕਾਰਨ ਘਰ ਪਰਿਵਾਰ ਹੈ। ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਮਨੁੱਖ ਆਪਣੀ ਗੱਲ ਤੋਂ ਥਿੜਕਦਾ ਹੈ। ਉਹ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਉਹ ਗੱਲਾਂ ਦੀ ਉਹ ਕਈ ਵਾਰੀ ਬੁਰੇ ਪਾਸੇ ਵੀ ਚਲਾ ਜਾਂਦਾ ਹੈ। ਜਿਵੇਂ ਕਾਮਨ ਲੋੜ ਹੈ, ਲੋੜ ਹੈ ਦਾ ਮਤਲਬ ਹੁੰਦਾ ਮੰਗਣਾ। ਕਾਮਨ ਲੋੜ ਹੈ ਸੋਨਾ ਰੂਪਾ। ਇਸਤਰੀ ਚਾਹੁੰਦੀ ਹੈ ਮੈਨੂੰ ਸੋਨੇ ਚਾਂਦੀ ਦੇ ਗਹਿਣੇ ਚਾਹੀਦੇ ਨੇ। ਮਿੱਤਰ ਲੋੜਨ ਸੋਖਾ ਦਾਤਾ। ਜਿਹੜੇ ਬਾਕੀ ਸੱਜਣ ਮਿੱਤਰ ਨੇ ਉਹ ਕਹਿੰਦੇ ਸਾਨੂੰ ਖਾਣ ਪੀਣ ਵਾਸਤੇ ਚਾਹੀਦਾ। ਹੁਣ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਨਾਨਕ ਪਾਪ ਕਰੇ 3 ਕਾਰਨ। ਇਹਨਾਂ ਦੇ ਕਰਕੇ ਬੰਦਾ ਪਾਪ ਕਰਦਾ ਹੈ। ਜਾਸੀ ਜੰਪੁਰ ਬੰਦਾਤਾ, ਰੱਬੀ ਨਜ਼ਰਾਂ ਵਿੱਚ ਉਹ ਦੋਸ਼ੀ ਬਣ ਗਿਆ। ਹੁਣ ਮੈਨੂੰ ਗੁਰਬਾਣੀ ਨੇ ਸਮਝਾਇਆ ਭਈ ਮਨਾ ਤੂੰ ਇਹਨਾਂ ਦੀ ਖਾਤਰ ਪਾਪ ਨਾ ਕਰੀ, ਕਿਰਤਕਾਰ ਕਰੀ, ਚੰਗੇ ਕੰਮ ਕਰੀ, ਇਹਨਾਂ ਦੀ ਖਾਤਰ ਪਾਪ ਨਾ ਕਰੀ। ਹੁਣ ਜਦੋਂ ਸਿੱਖ ਬੈਠ ਕੇ ਪੜ੍ਹਦਾ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ
ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। सतगुरु का उपदेश सुन तू, होवे तेरे नाले, कहे नानक मन प्यारे, तू सदा सच संभाले। ਉਹ ਮਨਾ ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਇਹ ਗੱਲ ਚੇਤਾ ਰੱਖੀ ਭਈ ਮੈਨੂੰ ਜੋ ਗੁਰੂ ਨੇ ਸਮਝਾਇਆ, ਬਾਣੀ ਬ੍ਰਹਮਾ ਵੇਦ ਜੋ ਮੈਨੂੰ ਗੁਰੂ ਨੇ ਉਪਦੇਸ਼ ਦਿੱਤਾ ਹੋਇਆ, ਮੈਨੂੰ ਉਹ ਦੱਸਿਆ ਹੋਇਆ, ਮੈਂ ਉਹਨੂੰ ਪੱਲੇ ਬੰਨਣਾ ਹੈ, ਮੈਂ ਆਪਣੇ ਜੀਵਨ ਵਿੱਚ ਧਾਰਨ ਕਰਨਾ ਹੈ। ਹੁਣ ਪਤੀ ਅਤੇ ਪਤਨੀ ਦੋਨਾਂ ਦੀ ਉਪਦੇਸ਼ ਹੈ, ਦੋਵੇਂ ਆਪਣੀਆਂ ਲੋੜਾਂ ਨੂੰ ਸੰਕੋਚ ਕੇ ਰਹਿਣਗੇ ਅਤੇ ਕਦੇ ਪਾਪਾਂ ਦੇ ਰਾਹ ਨਹੀਂ ਤੁਰਨਗੇ। ਦੋਵੇਂ ਸੰਕੋਚ ਕੇ ਰਹਿਣਗੇ ਪਤੀ ਅਤੇ ਪਤਨੀ ਆਪਣੇ ਜੀਵਨ ਨੂੰ, ਅਤੇ ਉਹ ਕਦੇ ਬੁਰੇ ਕਰਮਾਂ ਵਿੱਚ ਨਹੀਂ ਲੱਗਣਗੇ। ਅੰਨ ਕਾਏ ਰਾਤੜਿਆ, ਵਾਟ ਦੁਗੇਲੀ ਰਾਮ, ਪਾਪ ਕਮਾਮਦਿਆ ਤੇਰਾ ਕੋਏ ਨਾ ਬੇਲੀ ਰਾਮ। कोई ना बेली कोई तेरा, सदा पछोतावें, गुण गोपाल ना जपो रसना, फिर कदों से दे आवे, तरबर विशुन्ने न पात जुड़ते, जम मग गौन अकेली, बिनवंत नानक बिन नाम हर कै, सदा फिरत दुहेली। कर्म तां कर, कर्म तां सिखाया, मैनू दृढ़ कीता गुरु ने भी काम तां कर, पर काम किहड़े कर जिहड़े पाप ना बनना, तेरे कर्म पाप ना बनना। मैं दो ही पंक्ति एक बारी फिर पढ़ दिना। हर पहिलड़ी लाम प्रवृत्ति, कर्म दृढ़ाया बलराम जियो, बाणी ब्रह्मा वेद धर्म दृढ़ो, पाप तजाया बलराम जियो। जिस दिन गुरु दे दसे कोई मुताबक असी कर्म कमावांगे, साडे जीवन विचों पाप निकल जाएगा, सच्ची सुच्ची किरत बन जाएगी। ये किरत ऐसी बन जाएगी, एक दिन तेरा बूहा गुरु नानक खड़का देगा, भाई लालो तेरियां किरती रोटियां मैं खाण वास्ते आया, मैं तेरे प्रशादे छकण आया तेरे हत्थों। हुण जिहदा घर गुरु आके खड़का देवे, वो पापी दा थोड़ा घर हो सकता है। वो तो किड्डे बड़े महान गुरु के प्यारे का घर बन गया। पाप तजाया बलराम जियो, धर्म दृढ़ो, हर नाम ते आवो, सिमरत नाम दृढ़ाया। ये तीजी पंक्ति है। धर्म दृढ़ो, रब्बी निजमां नूं पक्के कर अपने जीवन विच, रब्बी निजमां नूं पक्के कर अपने जीवन विच। धर्म दृढ़ो दा अर्थ है धर्म दृढ़ो, हर नाम ते आवो। तू इबादत करनी, शुकराना करना, जिस मालिक ने सब कुछ दिता है वो निरंकार दा करना है। धर्म दृढ़ो, हर नाम ते आवो। हरि दा नाम, परमेश्वर दा नाम, निरंकार दा नाम ते आउणा है। असीं होर किसे दा नाम नहीं जपदे। धर्म दृढ़ो, हर नाम ते आवो, सिमरत नाम दृढ़ाया। ਉਹ ਨਾਮ ਜਿਹਦੇ ਉੱਤੇ ਸਿਮਰਤੀਆਂ ਵੇਦ ਪੁਰਾਣ ਵੀ ਬਣੇ ਹੋਏ ਨੇ, ਜਿੰਨੇ ਵੀ ਧਾਰਮਿਕ ਗ੍ਰੰਥਾਂ ਨੇ, ਉਹਨਾਂ ਗ੍ਰੰਥਾਂ ਵਿੱਚ ਦਿੱਤੀ ਕੋਈ ਰੱਬ ਦੇ ਘਰ ਜੁੜਨ ਦੀ ਪ੍ਰੇਰਨਾ, ਉਹਨੂੰ ਜੀਵਨ ਵਿੱਚ ਧਾਰਨ ਕਰ। ਧਰਮ ਦ੍ਰਿੜੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਮੈਨੂੰ ਗੁਰੂ ਨੇ ਕਿਰਪਾ ਕੀਤੀ, ਮੇਰੀ ਸਿਮਰਤੀ ਵਿੱਚ, ਮੇਰੀ ਸੋਚ ਵਿੱਚ ਗੁਰੂ ਨੇ ਉਹ ਨਾਮ ਪੱਕਾ ਕਰਕੇ ਰੱਖ ਦਿੱਤਾ। ਹੁਣ ਦੋਨੇ ਪੱਖ ਵਾਰੀ ਵਾਰੀ ਵਿਚਾਰਨ ਦੀ ਕੋਸ਼ਿਸ਼ ਕਰੀਏ। ਜਿੰਨੀ ਵੀ ਧਾਰਮਿਕ ਦੁਨੀਆ ਹੈ ਉਹ ਸਿਰਫ ਨਾਮ ਦੇ ਸਿਰ 'ਤੇ ਖਲੋਤੀ ਹੈ। ਇਹ ਗੱਲ ਵੱਖਰੀ ਹੈ ਵੀ ਅਸੀਂ ਉਹਦੇ ਵਿੱਚ ਬਹੁਤ ਵੰਡੀਆਂ ਵਖਰੇਵੇਂ ਪਾਲੇ ਗੁਰਮਤਿ ਨੂੰ ਨਾ ਸਮਝਣ ਦੇ ਕਾਰਨ, ਪਰ ਗੱਲ ਸਾਰੀ ਨਾਮ ਦੀ ਹੈ। ਨਾਮ ਦੇ ਜਪਣ ਦੇ ਢੰਗਾਂ ਵਿੱਚ ਫਰਕ ਹੈ। ਨਾਮ ਦੇ ਉੱਤੇ ਕੋਈ ਵੀ ਬਾਗੀ ਨਹੀਂ ਹੈ। ਨਾਮ ਕਿਵੇਂ ਜਪਣਾ ਹੈ, ਇਸ ਗੱਲ ਦੇ ਵਖਰੇਵੇਂ ਹੋ ਸਕਦੇ ਨੇ, ਪਰ ਨਾਮ ਤੇ ਕਿਸੇ ਦੀ ਵੀ ਵਖਰੇਵਾ ਨਹੀਂ ਹੈ। ਨਾਮ ਸਾਰੇ ਹੀ ਮੰਨਦੇ ਨੇ। ਹਜ਼ੂਰ ਕਹਿੰਦੇ ਜੇ ਤੂੰ ਰੱਬ ਨਾਲ ਵਿਆਹ ਕਰਵਾਉਣਾ ਹੈ ਤਾਂ ਤੇਰੀ ਝੋਲੀ ਵਿੱਚ ਨਾਮ ਹੋਣਾ, ਰੱਬੀ ਗੁਣ ਹੋਣੇ ਬਹੁਤ ਲਾਜ਼ਮੀ ਨੇ। ਜੇ ਨਾਮ ਨਹੀਂ ਹੈ, ਨਾਮ ਤੋਂ ਬਿਨਾਂ ਗੁਰਬਾਣੀ 'ਚ ਬੜੇ ਐਸੇ ਬਚਨ ਨੇ ਜਿਹੜੇ ਮਨੁੱਖ ਨੂੰ ਲਾਹਨਤਾਂ ਪਾਉਂਦੇ ਨੇ। ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਕੁਕਰ ਜੂਠਨ ਮੈਂ ਪਾਏ। ਨਾਮ ਬਿਨਾਂ ਜੇਤਾ
ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋਂ ਨਰਕ ਜਾਵੈ। ਬੜੀਆਂ ਅੱਛੀਆਂ ਪੰਕਤੀਆਂ ਨੇ। ਇੱਕ ਮੈਂ ਹੋਰ ਕਹਿ ਦੇਵਾਂ ਸੁਖਮਨੀ ਸਾਹਿਬ ਚੋਂ, ਫਿਰ ਆਪਾਂ ਇੱਧਰ ਤੁਰਦੇ। ਬਾਕੀ ਕਰਮ ਕਾਂਡ ਬੰਨਾ ਜਿੰਨੇ ਮਰਜ਼ੀ ਕਰੀ ਜਾਵੇ, ਜੇ ਉਹਦੇ ਜੀਵਨ ਵਿੱਚ ਰੱਬੀ ਗੁਣ ਨਹੀਂ, ਨਾਮ ਨਹੀਂ, ਤਾਂ ਉਹਨੂੰ ਰੱਬੀ ਮਿਲਾਪ ਨਹੀਂ ਹੋ ਸਕਣਾ। ਇਹ ਅਧਿਆਤਮਕ ਪੱਖ ਹੈ, ਧਾਰਮਿਕ ਵਿਆਹ ਇਹ। ਹੁਣ ਗੁਰੂ ਜੀ ਦਾ ਕੈਸਾ ਪਿਆਰਾ ਬਚਨ ਹੈ, ਸੁਖਮਨੀ ਸਾਹਿਬ ਦੀ ਬਾਣੀ 'ਚ ਆਪਾਂ ਰੋਜ਼ ਪੜ੍ਹਨੇ ਆ। ਅਵਰ ਕਰਤੂਤ ਸਗਲੀ ਜਮ ਡਾਨੈ, ਜਿੰਨੇ ਵੀ ਤੂੰ ਕਰਮ ਕਰਦਾ ਸਾਰੇ ਹੀ ਤੈਨੂੰ ਦੋਸ਼ੀ ਬਣਾ ਸਕਦੇ ਨੇ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਇੱਕ ਤਿਲ ਮਾਤਰ ਵੀ ਤੇਰੀ ਕੀਮਤ ਨਹੀਂ ਪੈਣੀ ਜੇ ਤੇਰੇ ਕੋਲ ਰੱਬੀ ਗੁਣ ਨਹੀਂ, ਜੇ ਤੇਰੇ ਕੋਲ ਰੱਬੀ ਯਾਦ ਨਹੀਂ। ਇਹ ਅਧਿਆਤਮਕ ਪੱਖ ਹੈ। ਹੁਣ ਇੱਧਰਲੇ ਪਾਸੇ, ਐ ਮੇਰੇ ਪੁੱਤਰ, ਇਹ ਮੇਰੀ ਧੀ, ਜੇ ਤੇਰੇ ਕੋਲ ਚੰਗੇ ਗੁਣ ਨਹੀਂ ਤੇ ਯਕੀਨ ਕਰਕੇ ਜਾਣੀ ਤੂੰ ਆਪਣੀ ਘਰ ਪਰਿਵਾਰ ਗ੍ਰਸਤੀ ਨੂੰ ਸੁਖੀ ਨਹੀਂ ਰੱਖ ਸਕੇਂਗੀ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦਿਰੜਾਇਆ। ਮੈਂ ਇਹ ਗੱਲਾਂ ਆਪਣੇ ਜੀਵਨ ਵਿੱਚ ਧਾਰਨ ਕਰ ਲਵਾਂ ਵੀ ਜਿਨ੍ਹਾਂ ਦੇ ਨਾਲ ਮੇਰਾ ਘਰ ਪਰਿਵਾਰ ਸੁਖੀ ਵਸੇ। ਲੋਕ ਤੇ ਮਾਲਕ ਦੇ ਚਰਨਾਂ ਵਿੱਚ ਮਿਲੀ ਕੋਈ ਦਾਤ ਵਡਿਆਈ, ਉਹ ਮੈਂ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖ ਰਿਹਾ। ਸਾਹਿਬ ਕਹਿੰਦੇ ਨੇ ਦੁਨਿਆਵੀ ਤੌਰ ਤੇ ਵੀ ਜਿਸ ਬੱਚੀ ਕੋਲ ਗੁਣ ਨੇ, ਯਕੀਨ ਕਰਕੇ ਜਾਣੇ ਉਹ ਸੁਖੀ ਵਸੇਗੀ। ਜਿਸ ਬੱਚੇ ਕੋਲ ਗੁਣ ਨੇ ਉਹ ਜੀਵਨ ਵਿੱਚ ਸੁਖੀ ਵਸੇਗਾ। ਉਹਨਾਂ ਦੋਨਾਂ ਕੋਲ ਦੋਵੇਂ ਦਾਤਾਂ ਨੇ। ਹੁਣ ਪ੍ਰਵਿਰਤੀ ਇੱਕ ਦੂਜੇ ਨਾਲ ਸਾਂਝ ਪਾਉਂਦੇ ਨੇ। ਇੱਕ ਪਰ ਮੈਂ ਬੇਨਤੀ ਕਰਨ ਲੱਗਾ, ਇਹਨੂੰ ਬਹੁਤ ਧਿਆਨ ਵਿੱਚ ਰੱਖਿਓ ਜੇ। ਦੁੱਖ ਆਪਣੇ ਆਪ ਨੂੰ ਵੀ ਦੁਖੀ ਮਾਫ ਕਰਿਓ, ਔਗਣ ਆਪਣੇ ਆਪ ਨੂੰ ਵੀ ਦੁਖੀ ਕਰਦਾ ਹੈ ਤੇ ਦੁਨੀਆ ਨੂੰ ਵੀ ਦੁਖੀ ਕਰਦਾ ਹੈ। ਗੁਣ ਆਪਣੇ ਆਪ ਨੂੰ ਵੀ ਸੁਖੀ ਕਰਦਾ ਹੈ ਤੇ ਦੂਜਿਆਂ ਨੂੰ ਵੀ ਸੁੱਖ ਦਿੰਦਾ ਹੈ। ਗੁਣਵਾਨ ਆਪਣਾ ਆਪ ਵੀ ਸੁਖੀ ਕਰ ਲੈਂਦਾ ਤੇ ਦੂਜਿਆਂ ਦੀ ਝੋਲੀ 'ਚ ਵੀ ਸੁੱਖ ਪਾਉਂਦਾ ਹੈ। ਔਗਣ ਆਪਣੇ ਆਪ ਨੂੰ ਵੀ ਦੁਖੀ ਕਰਦਾ ਤੇ ਦੂਜਿਆਂ ਨੂੰ ਵੀ ਦੁੱਖ ਦਿੰਦਾ ਹੈ। ਹੁਣ ਕਿੱਡੇ ਪਿਆਰੇ ਬੋਲ ਨੇ ਸਤਿਗੁਰੂ ਜੀ ਦੇ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦਿਰੜਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਕਹਿੰਦੇ ਸਤਿਗੁਰੂ ਦੀ ਅਗਵਾਈ ਵਿੱਚ, ਸਤਿਗੁਰੂ ਦੇ ਦੱਸੇ ਹੋਏ ਰਾਹ 'ਤੇ ਤੁਰਿਆ, ਇੱਕ ਦਿਨ ਮਨਾ ਤੂੰ ਰੱਬ ਤੋਂ ਵਿਛੜਿਆ ਹੋਇਆ ਰੱਬ ਨਾਲ ਵੀ ਮਿਲ ਜਾਏਗਾ। ਸਤਿਗੁਰ ਗੁਰ ਪੂਰਾ ਆਰਾਧੋ। ਮਾਫ ਕਰਿਓ, ਮੈਂ ਇੱਕ ਬੇਨਤੀ ਕਰਨ ਲੱਗਾ। ਅਸਲ ਵਿੱਚ ਤਾਂ ਬਾਣੀ ਜਿਹੜੀ ਹੈ ਨਾ, ਉਹ ਇਤਨੇ ਪਿਆਰ ਨਾਲ ਪੜ੍ਹ ਕੇ ਸਮਝਣੀ ਸੀ, ਪਰ ਅਸੀਂ ਤਾਂ ਗਿਣਤੀਆਂ ਦੇ ਚੱਕਰ 'ਚ ਪੈ ਗਏ। ਮੈਂ ਬਹੁਤ ਵਾਰੀ ਇੱਕ ਬੇਨਤੀ ਕਰਨਾ, ਛੋਟੀਆਂ ਉਦਾਹਰਨਾਂ ਦੇਣਾ ਹੁੰਦਾ। ਇੱਕ ਪਿੰਡ ਵਿੱਚ ਪਾਣੀ ਦੀ ਮੁਸ਼ਕਲ ਬਣ ਗਈ। ਉਹ ਪਿੰਡ ਵਾਲਿਆਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਹਨਾਂ ਨੂੰ ਨਾ ਖੇਤੀ ਲਈ ਨਾ ਉਸ ਪਿੰਡ ਦੀ ਵਰਤੋਂ ਲਈ ਪਾਣੀ ਨਹੀਂ ਸੀ ਮਿਲ ਰਿਹਾ। ਸਿਆਣੇ ਬੰਦੇ ਨੇ ਕਿਹਾ ਵੀ ਕੋਈ ਗੱਲ ਨਹੀਂ, ਅੱਜ ਕੱਲ੍ਹ ਬੜੀਆਂ ਖੋਜਾਂ ਆ ਗਈਆਂ ਨੇ, ਤੁਸੀਂ ਯੂਨੀਵਰਸਿਟੀ ਤੋਂ ਬੰਦੇ ਸੱਦੋ, ਉਹ ਇੱਥੇ ਤੁਹਾਨੂੰ ਖੋਜ ਕੇ ਦੱਸ ਦੇਣਗੇ ਵੀ ਕਿੱਥੇ ਕੁ ਪਾਣੀ ਹੈ, ਕਿੰਨਾ ਕੁ ਡੂੰਘਾ ਤੁਹਾਨੂੰ ਪੁੱਟਣਾ ਪੈਣਾ, ਕਿੱਥੋਂ ਪੁੱਟਣਾ ਪੈਣਾ, ਕਿਵੇਂ ਤਰੀਕੇ ਨਾਲ ਪੁੱਟਣਾ ਹੈ, ਤੁਹਾਨੂੰ ਪਾਣੀ ਮਿਲ ਜਾਏਗਾ। ਉਹਨੇ ਯੂਨੀਵਰਸਿਟੀ ਤੋਂ ਬੰਦੇ ਸੱਦੇ, ਉਹਨਾਂ ਨੇ ਖੋਜ ਕਰਕੇ ਦੱਸਤਾ ਵੀ ਸੱਜਣੋ, ਇੱਕ ਖੂਹ ਪੁੱਟ ਲਓ, 100 ਫੁੱਟ ਡੂੰਘਾ ਪੁੱਟਣਾ ਪੈਣਾ, ਤੇ 100 ਫੁੱਟ ਡੂੰਘਾ ਪੁੱਟੋਗੇ ਤੁਹਾਨੂੰ ਪਾਣੀ ਮਿਲ ਜਾਣਾ, ਕੋਈ ਮੁਸ਼ਕਲ ਨਹੀਂ। ਉਹ ਪਿੰਡ ਵਾਲਿਆਂ ਨੇ ਉਦਮ ਕੀਤਾ, ਸਾਰਿਆਂ ਨੇ ਇਕੱਠੇ ਹੋ ਕੇ ਕੁਝ ਹੀ ਦਿਨਾਂ ਵਿੱਚ ਖੂਹ ਪੁੱਟ ਲਿਆ 100 ਫੁੱਟ, ਤੇ ਪਾਣੀ ਮਿਲ ਗਿਆ। ਖੇਤੀ ਹਰੀ ਭਰੀ, ਪਿੰਡ ਦੀਆਂ ਲੋੜਾਂ ਪੂਰੀਆਂ ਹੋ ਗਈਆਂ, ਚਾਰੇ ਪਾਸੇ ਖੁਸ਼ਹਾਲੀ ਹੋ ਗਈ। ਹੁਣ ਇਹਦੀ ਚਰਚਾ ਚੱਲ ਪਈ ਆਸੇ ਪਾਸੇ। ਕੁਛ ਦੂਰੀ 'ਤੇ ਇੱਕ ਹੋਰ ਪਿੰਡ ਸੀ, ਉਹ ਪਿੰਡ ਵਾਲੇ ਵੀ ਇਕੱਠੇ ਹੋ ਕੇ ਆ ਗਏ ਵੀ ਆਪਾਂ ਵੀ ਪੁੱਛ ਲੈਨੇ। ਉਹ ਪਿੰਡ ਵਾਲੇ ਇਕੱਠੇ ਹੋ ਕੇ ਆਏ, ਕਹਿਣ ਲੱਗੇ ਵੀ ਤੁਹਾਨੂੰ ਪਾਣੀ ਕਿਵੇਂ ਮਿਲਿਆ?
ਉਹ ਕਹਿੰਦੇ ਇਵੇਂ ਮਿਲਿਆ, ਅਸੀਂ 100 ਫੁੱਟ ਡੂੰਘਾ ਪੁੱਟ ਲਿਆ ਅਤੇ ਸਾਨੂੰ ਪਾਣੀ ਮਿਲ ਗਿਆ, ਤੁਸੀਂ ਪੁੱਟ ਲਓ। ਮੈਨੂੰ ਲੱਗਦਾ ਇੰਨਾ ਕਿ ਤੁਹਾਨੂੰ ਪੁੱਟਣਾ ਪੈਣਾ ਅਤੇ ਕੋਈ ਬਹੁਤਾ ਦੂਰੀ ਨਹੀਂ ਹੈ ਤੁਹਾਡੀ ਸਾਡੀ, ਅਤੇ ਤੁਹਾਨੂੰ ਵੀ ਪਾਣੀ ਮਿਲ ਜਾਣਾ। ਉਹ ਕਹਿੰਦੇ ਠੀਕ ਹੈ। ਉਹ ਆਪਣੇ ਪਿੰਡ ਗਏ ਅਤੇ ਪਿੰਡ ਜਾ ਕੇ ਪੁੱਟ ਕੇ ਵਾਪਸ ਆ ਗਏ। ਕਹਿੰਦੇ ਤੁਸੀਂ ਕਿੱਡਾ ਵੱਡਾ ਧੋਖਾ ਕੀਤਾ। ਕਹਿੰਦੇ ਕਿਉਂ? ਕਹਿਣ ਲੱਗੇ ਕਮਾਲ ਹੈ, ਤੁਸੀਂ ਸਾਨੂੰ ਕਿਹਾ ਸੀ ਵੀ ਪੁੱਟਿਓ 100 ਫੁੱਟ ਤੱਕ, ਅਸੀਂ ਤਾਂ 125 ਫੁੱਟ ਤੱਕ ਪੁੱਟ ਆਏ ਹਾਂ, ਸਾਨੂੰ ਤਾਂ ਪਾਣੀ ਮਿਲਿਆ ਨਹੀਂ। ਉਹ ਕਹਿੰਦੇ ਐਵੇਂ ਤਾਂ ਹੋ ਨਹੀਂ ਸਕਦਾ, ਪੁੱਟਿਆ ਕਿਵੇਂ ਹੈ? ਉਹ ਕਹਿਣ ਲੱਗੇ ਸਾਨੂੰ ਬੁੱਧੂ ਸਮਝਦੇ ਹੋ? ਅਸੀਂ ਪਹਿਲਾਂ ਤਾਂ ਅਸੀਂ 20 ਟੋਏ ਪੁੱਟੇ 5-5 ਫੁੱਟ ਡੂੰਘੇ, ਪਰ ਪਾਣੀ ਨਹੀਂ ਮਿਲਿਆ। ਫਿਰ ਅਸੀਂ ਸੋਚਿਆ ਇੱਕ ਹੋਰ ਪੁੱਟ ਕੇ ਦੇਖੀਏ, 5 ਫੁੱਟ ਅਸੀਂ ਇੱਕ ਹੋਰ ਪੁੱਟਿਆ। ਫਿਰ ਅੱਗੇ ਹੋਰ ਪੁੱਟਿਆ, ਅਸੀਂ ਤਾਂ 125 ਫੁੱਟ ਪੱਟ ਆਏ ਹਾਂ, ਸਾਨੂੰ ਪਾਣੀ ਨਹੀਂ ਮਿਲਿਆ। ਉਹਨੇ ਮੱਥੇ ਹੱਥ ਮਾਰਿਆ। ਉਹ ਕਹਿਣ ਲੱਗੇ ਕਮਲਿਓ, ਕਿਤੇ 100 ਫੁੱਟ ਇੱਕੋ ਜਗ੍ਹਾ 'ਤੇ ਡੂੰਘਾ ਪੁੱਟ ਲੈਂਦੇ। ਅਸੀਂ ਅੱਜ ਇਵੇਂ ਹੀ ਕਰਦੇ ਫਿਰਦੇ ਹਾਂ, ਬਸ 5-5 ਫੁੱਟ ਦੀਆਂ, ਇੱਕ ਇੱਥੋਂ ਪੁੱਟ ਲਿਆ, ਇੱਕ ਇੱਥੋਂ ਪੁੱਟ ਲਿਆ, ਇੱਕ ਇੱਥੋਂ ਪੁੱਟ ਲਿਆ। ਫਿਰ ਦੋਸ਼ ਦਿੰਦੇ ਜੀ ਮੈਨੂੰ ਬਾਣੀ 'ਚੋਂ ਕੁਛ ਨਹੀਂ ਲੱਭਿਆ। ਕਦੇ ਇਹਨੂੰ ਡੂੰਘਾਈ ਨਾਲ ਇੱਕ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਦੇਖ। ਮੈਂ ਨਹੀਂ ਦੇਖਿਆ ਕਦੇ ਕਿਸੇ ਨੇ ਚਰਚਾ ਕੀਤੀ ਹੋਵੇ ਵੀ ਫਲਾਣੇ ਬੰਦੇ ਨੇ ਜਪਜੀ ਸਾਹਿਬ ਇਸ ਢੰਗ ਨਾਲ ਪੜ੍ਹਿਆ ਸੀ, ਉਹ ਇੱਕ ਓਂਕਾਰ ਤੋਂ ਤੁਰ ਕੇ ਸੱਚਖੰਡ ਵਸੈ ਨਿਰੰਕਾਰ ਤੱਕ ਪਹੁੰਚ ਗਿਆ। ਹਾਂ, ਅਸੀਂ ਇਹ ਚਰਚਾ ਬਹੁਤ ਸੁਣੀ ਹੈ ਵੀ ਫਲਾਣਾ ਬਾਬਾ, ਫਲਾਣਾ ਸੰਤ, ਫਲਾਣਾ ਬ੍ਰਹਮ ਗਿਆਨੀ, ਫਲਾਣਾ ਸਿੱਖ, ਉਹ ਜੀ ਇਹ ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਸੀ। ਇਹ ਤੇ ਅਸੀਂ ਬਹੁਤ ਵਾਰੀ ਸੁਣਨੇ ਆ। ਕਿੰਨਾ ਚੰਗਾ ਹੋਵੇ ਜੇ ਕਿਤੇ ਇੱਕੋ ਪਾਠ ਇੰਨੀ ਗਹਿਰਾਈ ਨਾਲ ਕਰ ਲੈਂਦਾ, ਤੈਨੂੰ ਉਸ ਗੁਰਬਾਣੀ ਦੇ ਵਿੱਚ ਦਿੱਤੇ ਹੋਏ ਸੱਚ ਦਾ ਪਤਾ ਲੱਗ ਜਾਣਾ ਸੀ। ਪਹਿਲੀ ਮੈਂ ਬੇਨਤੀ ਕਰ ਰਿਹਾ, ਸਤਿਗੁਰ ਗੁਰਪੂਰਾ ਆਰਾਧੋ। ਮੈਨੂੰ ਸਤਿਗੁਰੂ ਨੇ ਦੱਸਣਾ ਹੈ, ਸਤਿਗੁਰੂ ਦੇ ਕੋਲ ਪਤਾ ਲੱਗਣਾ ਹੈ, ਇਸ ਗੱਲ ਦਾ ਅਹਿਸਾਸ ਹੋਣਾ ਹੈ। ਸਤਿਗੁਰ ਗੁਰਪੂਰਾ ਆਰਾਧੋ। ਮੇਰੇ ਜੀਵਨ ਵਿੱਚੋਂ ਸਭ ਕਿੜ ਵਿਖ ਪਾਪ ਗਵਾਇਆ, ਮੇਰੇ ਅੰਤਰ ਆਤਮੇ ਤੋਂ ਸਭ ਕੁਝ ਉਹ ਨਾਸ਼ ਹੋ ਜਾਣਾ ਹੈ ਜਦੋਂ ਮੈਂ ਗੁਰੂ ਦੀ ਅਗਵਾਈ ਵਿੱਚ ਚੱਲਾਂਗਾ, ਗੁਰੂ ਦੇ ਦੱਸੇ ਬੋਲਾਂ 'ਤੇ ਚੱਲਾਂਗਾ। ਇੱਕ ਵਾਰੀ ਮੈਂ ਸਮੁੱਚੀ ਲਾਮ ਤੁਹਾਡੇ ਹਿਰਦੇ 'ਚ ਫਿਰ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਕਰਨੀ ਚਾਹੁੰਦਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿੜ ਵਿਖ ਪਾਪ ਗਵਾਇਆ। ਮੇਰੇ ਜੀਵਨ ਵਿੱਚ ਗੁਰੂ ਪਾਪ ਰਹਿਣ ਹੀ ਨਹੀਂ ਦੇਵੇਗਾ। ਉਹਦੇ ਕੋਲ ਸਮਰੱਥ ਹੈ, ਗੁਰੂ ਕੋਲ ਸਮਰੱਥ ਹੈ। ਪੰਕਤੀਆਂ ਤੁਹਾਨੂੰ ਯਾਦ ਨੇ ਪਰ ਮੈਂ ਦੁਹਰਾਉਣੀ ਚਾਹੁੰਦਾ। ਫਿਰ ਮੈਂ ਇੱਕ ਵਾਰੀ ਬੇਨਤੀ ਕਰਾਂ। ਦੇਖੋ, ਆਪਾਂ ਆਪਣੇ ਘਰਾਂ 'ਚ ਅਕਸਰ ਦੇਖਦੇ ਹਾਂ, ਮੇਰਾ ਬੱਚਾ ਮੇਰੇ ਕਹੇ ਤੋਂ ਇੱਕ ਵਾਰੀ ਨਾ ਸੁਣੇ, ਮੈਂ ਦੂਜੀ ਵਾਰੀ ਉੱਚੀ ਬੋਲਾਂਗਾ, ਤੀਜੀ ਵਾਰੀ ਨਾ ਸੁਣੇ ਅਤੇ ਮੇਰੀ ਟੋਨ ਬਦਲ ਜਾਣੀ ਹੈ। ਸੁਣੇ ਨੇ ਤੈਨੂੰ? ਗੁਰੂ ਜੀ ਰੋਜ਼ ਕਹਿੰਦੇ ਨੇ, ਪੁੱਤ ਤੇਰੀ ਝੋਲੀ ਮੈਂ 3 ਚੀਜ਼ਾਂ ਪਾਉਣੀਆਂ ਚਾਹੁੰਦਾ, ਬਹੁਤ ਅਮੋਲਕ ਨੇ ਦੁਨੀਆ ਦੀਆਂ। ਕਿਹੜੀਆਂ? ਪਹਿਲੀ ਗੱਲ, ਤੇਰੀ ਜ਼ਿੰਦਗੀ 'ਚ ਸਦੀਵ ਆਨੰਦ ਰਹੇਗਾ। ਤੇਰੇ ਦੁੱਖਾਂ ਦਾ ਤੇ ਪਾਪਾਂ ਦਾ ਨਾਸ਼ ਹੋ ਜਾਏਗਾ। ਤੂੰ ਕੀ ਕਰਨਾ? ਗੁਰੂ ਕੋਲ ਬੈਠ ਕੇ ਸਿੱਖਿਆ ਸੁਣਨੀ ਹੈ। 4 ਵਾਰੀ ਪੜ੍ਹਦੇ ਹੋ, ਰੋਜ਼ 4 ਵਾਰੀ ਪੜ੍ਹਦੇ ਹੋ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਏਗਾ। ਗੁਰੂ ਜੀ ਦੀ ਸਿੱਖਿਆ ਤੇ ਤੁਰਿਆ, ਤੇਰੇ ਜੀਵਨ ਵਿੱਚ ਪਾਪ ਨਹੀਂ ਹੋਵੇਗਾ। ਸਤਿਗੁਰ ਗੁਰਪੂਰਾ ਆਰਾਧੋ, ਸਭ ਕਿੜ ਵਿਖ ਪਾਪ ਗਵਾਇਆ। ਹੁਣ ਅਧਿਆਤ ਸੰਸਾਰਕ ਤੌਰ 'ਤੇ ਵੀ ਕਦੇ ਕਿਸੇ ਪਤਨੀ ਨੂੰ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਨਜ਼ਰਾਂ ਛਪਾ ਕੇ ਨਹੀਂ ਖਲੋਣਾ ਪਏਗਾ, ਕਿਉਂਕਿ ਪਾਪ ਕਰਦੀ ਨਹੀਂ ਹੈ। ਕਿਸੇ ਵੀ ਪਤੀ ਨੂੰ
ਆਪਣੀ ਪਤਨੀ ਨਾਲ ਅੱਖਾਂ ਮਿਲਾਉਂਦੇ ਆ, ਸ਼ਰਮਿੰਦਗੀ ਨਹੀਂ ਹੋਵੇਗੀ, ਕਿਉਂਕਿ ਉਹ ਪਤੀ ਗਲਤ ਕੰਮ ਕਰਦਾ ਹੀ ਨਹੀਂ ਹੈ। ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਬਿਖ ਪਾਪ ਗਵਾਇਆ। ਉਹਦੇ ਜੀਵਨ ਵਿੱਚੋਂ ਪਾਪ ਕੱਢ ਦਿੱਤਾ ਮਾਲਕ ਨੇ। ਇਹ ਪ੍ਰਵਿਰਤੀ ਕਰਮ ਨੇ ਇੱਕ ਦੂਜੇ ਦੀ। ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਨੀ ਚਾਹੁੰਦਾ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਬਹੁਤ ਪਕੜ ਵਿੱਚ ਰੱਖਿਓ। ਇੱਕ ਵਾਰੀ ਇੱਕ ਟੀਚਰ ਨੇ ਨਾ ਆਪਣੇ ਬੱਚਿਆਂ ਨੂੰ ਸਮਝਾਉਣ ਵਾਸਤੇ ਬੜੀ ਵਧੀਆ ਇੱਕ ਗੱਲ ਕੀਤੀ, ਬਹੁਤ ਵਧੀਆ ਗੱਲ ਕੀਤੀ। ਉਹ ਇੱਕ ਦਿਨ ਪੈਨਸਲਾਂ ਲੈ ਕੇ ਆ ਗਿਆ। ਸਾਰੀਆਂ ਪੈਨਸਲਾਂ ਦੇ ਉੱਤੇ ਨੰਬਰ ਲਿਖੇ ਹੋਏ ਨੇ, 1 ਤੋਂ ਲੈ ਕੇ 50 ਤੱਕ ਮੰਨ ਲਓ ਨੰਬਰ ਲਿਖੇ ਹੋਏ ਨੇ। ਤੇ ਉਹਨੇ ਵਿਦਿਆਰਥੀਆਂ ਨੂੰ ਨੰਬਰ ਵੀ ਦੇ ਦਿੱਤੇ। ਜਿਹਦਾ 1 ਰੋਲ ਨੰਬਰ ਹੈ ਉਹਨੂੰ 1 ਨੰਬਰ ਪੈਨਸਲ ਲੱਭਣੀ ਹੈ, ਜਿਹਦਾ 2 ਨੰਬਰ ਹੈ ਉਹਨੇ 2 ਨੰਬਰ ਪੈਨਸਲ ਲੱਭਣੀ ਹੈ, ਜਿਹਦਾ 3 ਨੰਬਰ ਹੈ ਉਹਨੇ 3 ਨੰਬਰ ਪੈਨਸਲ ਲੱਭਣੀ ਹੈ। ਉਹਨੇ 50 ਦੀਆਂ 50 ਪੈਨਸਲਾਂ ਉੱਥੇ ਖਿਲਾਰ ਕੇ ਸੁੱਟ ਦਿੱਤੀਆਂ। ਭਈ ਜਿਹਦਾ ਨੰਬਰ ਜਿਹਨੂੰ ਦਿੱਤਾ ਹੋਇਆ ਉਹ ਜਲਦੀ ਨਾਲ ਲੱਭੋ। ਜਿਹੜਾ ਜਿੰਨੀ ਜਲਦੀ ਲੱਭੇਗਾ ਓਨੀ ਜਲਦੀ ਉਹਦਾ ਅਸੀਂ ਸਨਮਾਨ ਦਿਆਂਗੇ ਉਸ ਢੰਗ ਨਾਲ। ਹੁਣ ਸਾਰੇ ਹੀ ਲੱਭਣ ਲੱਗ ਪਏ। 5-7 ਮਿੰਟ ਲੰਘ ਗਏ ਤੇ ਕਿਸੇ ਨੂੰ ਕੋਈ ਨਾ ਬਹੁਤਾ ਨਾ ਮਿਲਿਆ। ਟੀਚਰ ਕਹਿਣ ਲੱਗਿਆ ਵੀ ਬੰਦ ਕਰ ਦਿਓ, ਸਾਰੀ ਸੁੱਟ ਦਿਓ। ਇੱਥੇ ਸੁੱਟ ਦਿੱਤੀ। ਹੁਣ ਕਹਿਣ ਲੱਗੇ ਇੱਕ ਕੰਮ ਕਰੋ, ਹਰੇਕ ਵਿਦਿਆਰਥੀ 1 ਪੈਨਸਲ ਚੁੱਕੋ ਕੱਲੀ। ਉਹਨਾਂ ਨੇ ਇੱਕ ਪੈਨਸਲ ਚੁੱਕ ਲਈ ਸਾਰਿਆਂ ਨੇ। ਇਹ ਤਾਂ ਸਕਿੰਟ ਵਿੱਚ ਚੁੱਕੀ ਜਾਣੀ ਸੀ, ਇਹਨੂੰ ਟਾਈਮ ਹੀ ਨਹੀਂ ਸੀ ਲੱਗਣਾ। ਸਾਰਿਆਂ ਨੇ ਇੱਕ ਪੈਨਸਲ ਚੁੱਕ ਲਈ। ਕਹਿਣ ਲੱਗੇ ਜਿਹਦੇ ਕੋਲ ਜਿਹੜਾ ਨੰਬਰ ਹੈ ਉਸ ਨੰਬਰ ਵਾਲੇ ਵਿਦਿਆਰਥੀ ਨੂੰ ਦੇ ਦਿਓ। ਹੁਣ ਜਿਹਦੇ ਕੋਲ ਮੰਨ ਲਓ 30 ਨੰਬਰ ਪੈਨਸਲ ਆ ਗਈ, ਪਰ ਉਹ ਦੇਣੀ ਉਹਨੇ ਉਹ 1 ਨੰਬਰ ਵਾਲੇ ਕੋਲ ਆ ਗਈ 30 ਨੰਬਰ ਵਾਲੀ, ਉਹਨੇ 30 ਨੰਬਰ ਵਾਲੇ ਨੂੰ ਦੇ ਦਿੱਤੀ। ਜਿਹਦੇ ਕੋਲ 1 ਨੰਬਰ ਸੀ ਉਹਨੇ 1 ਨੰਬਰ ਵਾਲੇ। 1 ਮਿੰਟ 'ਚ ਹੀ ਸਾਰਿਆਂ ਦੇ ਪੈਨਸਲਾਂ ਸਾਰਿਆਂ ਨੂੰ ਮਿਲ ਗਈਆਂ। ਪਹਿਲਾਂ ਸਾਰੇ ਹੀ ਇੰਨਾ ਰੌਲਾ ਪਾਉਂਦੇ ਸੀ, ਕਿਸੇ ਨੂੰ ਕੋਈ ਪੈਨਸਲ ਨਹੀਂ ਸੀ ਮਿਲਦੀ। ਫਿਰ ਸਾਰਿਆਂ ਨੇ ਇੱਕ ਨੇ ਇੱਕ ਚੁੱਕ ਲਈ, ਦੂਜੇ ਨੂੰ ਪਕੜਾਤੀ। ਜਿੰਨੇ ਨੰਬਰ ਦੀ ਲੋੜ ਸੀ 1 ਮਿੰਟ 'ਚ ਹੀ ਸਾਰੀ ਮੁਸ਼ਕਲ ਹੱਲ ਹੋ ਗਈ। ਉਹ ਕਹਿਣ ਲੱਗੇ ਐਸਾ ਕਿਉਂ ਕੀਤਾ? ਕਹਿਣ ਲੱਗੇ ਪੁੱਤ ਮੈਂ ਇੱਕ ਸਿੱਖਿਆ ਦੇਣੀ ਚਾਹੁੰਦਾ ਸੀ। ਜਦੋਂ ਤੱਕ ਤੁਸੀਂ ਆਪਣਾ ਆਪ ਲੱਭਦੇ ਫਿਰੋਗੇ ਨਾ, ਸਿਰਫ ਖੁਦ ਲਈ ਜੀਵੋਗੇ ਤਾਂ ਉਲਝਦੇ ਹੀ ਫਿਰੋਗੇ ਸਾਰੀ ਜ਼ਿੰਦਗੀ, ਕੁਛ ਨਹੀਂ ਮਿਲਣਾ। ਹਰੇਕ ਬੰਦਾ ਉਲਝਿਆ ਹੀ ਤਾਂ ਫਿਰਦਾ ਹੈ ਕਿਉਂਕਿ ਉਹ ਆਪਣੇ ਆਪ ਨੂੰ ਲੱਭੀ ਜਾਂਦਾ ਸਾਰੀ ਜ਼ਿੰਦਗੀ। ਜੇ ਕਿਤੇ ਅਸੀਂ ਦੂਜੇ ਦੀ ਮਦਦ ਕਰਨਾ ਸਿੱਖ ਲਈਏ ਤੇ ਯਕੀਨ ਕਰਕੇ ਜਾਣਿਓ ਸਾਰੀ ਦੁਨੀਆ ਕਿੱਡੀ ਸੌਖੀ ਹੋ ਸਕਦੀ ਹੈ। ਮੇਰੀ ਕੋਈ ਲੋੜ ਹੈ ਤੁਸੀਂ ਪੂਰੀ ਕਰ ਦਿਓ, ਤੁਹਾਡੀ ਕੋਈ ਲੋੜ ਹੈ ਮੈਂ ਪੂਰੀ ਕਰ ਦਿੰਦਾ। ਕਿੱਡਾ ਸੌਖਾ ਹੋ ਜਾਏਗਾ ਦੁਨੀਆ 'ਚ ਜਿਉਣਾ। ਗੁਰੂ ਜੀ ਨੇ ਕਿੱਡੀ ਪਿਆਰੀ ਬਾਤ ਸਮਝਾਈ। ਕਹਿਣ ਲੱਗੇ ਭਲਿਓ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਲਈ ਜਿਉਣਾ ਸਿੱਖੋ, ਸਿਰਫ ਖੁਦਗਰਜ਼ੀ ਲਈ ਨਹੀਂ। ਆਪਣੇ ਜੀਵਨ ਵਿੱਚ ਦੂਜੇ ਲਈ ਵੀ ਜਿਉਣਾ ਸਿੱਖੋ। ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਬਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਬੜ ਭਾਗੀ। ਲਾਮ ਦੇ ਦੋਵੇਂ ਪੱਖ ਸਾਂਝੇ ਕਰਾਂ। ਸਹਿਜ ਆਨੰਦ ਹੋਆ ਬੜ ਭਾਗੀ। ਉਸ ਵੱਡੇ ਭਾਗਾਂ ਵਾਲੇ ਦੇ ਜੀਵਨ ਵਿੱਚ 2 ਹੁਣ ਗੁਣ ਪੈਦਾ ਹੋ ਗਏ, ਹੁਣ ਤੱਕ ਚੱਲੇ ਹੋਏ ਦੇ। ਕਿਹੜਾ? ਇੱਕ ਤਾਂ ਉਹਦੇ ਜੀਵਨ ਵਿੱਚ ਸਹਿਜ ਬਹੁਤ ਆ ਗਿਆ, ਉਹਨੂੰ ਟਿਕਾ ਆ ਗਿਆ, ਹੁਣ ਭਟਕਦਾ ਨਹੀਂ ਹੈ। ਸਹਿਜ ਦਾ ਅਰਥ ਬਹੁਤ ਗਹਿਰਾ ਹੈ। ਕਦੇ ਵਕਤ ਮਿਲਿਆ ਮੈਂ ਇਕੱਲੇ ਦਾ ਅਰਥ ਕਰਾਂਗਾ। ਸਹਿਜ ਦਾ ਅਰਥ ਹੈ ਨਾ ਉਹ ਕਿਸੇ ਦੇ ਕੱਪੜਿਆਂ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ। ਸਹਿਜ ਦਾ ਅਰਥ ਹੈ ਨਾ ਉਹ ਕਿਸੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦਾ। ਸਹਿਜ ਦਾ ਅਰਥ ਹੈ ਨਾ ਉਹ ਕਿਸੇ ਦੀਆਂ ਗੱਡੀਆਂ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ। ਸਹਿਜ ਦਾ ਅਰਥ ਹੈ ਨਾ ਉਹ ਕਿਸੇ ਦੇ ਘਰ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ। ਸਹਿਜ ਦਾ ਅਰਥ ਹੈ ਨਾ ਉਹ ਕਿਸੇ ਦੇ ਰੰਗ ਰੂਪ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ। ਸਹਿਜ ਦਾ ਅਰਥ ਹੈ ਨਾ ਉਹ ਕਿਸੇ ਦੇ ਕਾਰੋਬਾਰ ਧਨ ਦੌਲਤ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ। ਉਹ ਆਪਣੇ ਆਪ 'ਚ ਜਿਉਣਾ ਸਿੱਖ ਲੈਂਦਾ। ਇਹ ਸਹਿਜ ਹੈ। ਉਹ 'ਤੇ ਕਿਸੇ ਦਾ ਵੀ ਅਸਰ ਨਹੀਂ ਹੈ। ਨਿੱਜ ਦੀ ਜ਼ਿੰਦਗੀ ਹੈ, ਮੈਂ ਆਪਣੇ ਲਈ ਕੀ ਜੀ ਰਿਹਾ। ਸਹਿਜ ਆਨੰਦ, ਉਹਦੇ ਜੀਵਨ ਵਿੱਚ ਆਨੰਦ ਆ ਗਿਆ, ਪਰਮ ਸੁੱਖ ਨਾਲ। ਦੇਖੋ ਬੰਦਾ ਸਾਰੀ ਜ਼ਿੰਦਗੀ ਸੁੱਖ ਨਾਲ ਜਿਉਣ ਦੀ ਤਿਆਰੀ ਕਰਦਾ, ਪਰ ਜਿਉਂਦਾ ਇੱਕ ਦਿਨ ਵੀ ਨਹੀਂ। ਸਿਰਫ ਤਿਆਰੀ ਕਰਦਾ ਹੀ ਦੁਨੀਆ ਤੋਂ ਲੰਘ ਜਾਂਦਾ ਹੈ। ਸੁੱਖ ਦੀ ਤਿਆਰੀ ਕਰਦਾ ਰਹਿੰਦਾ ਹੈ। ਸਹਿਜ
ਆਨੰਦ ਹੋਆ ਬਡ ਭਾਗੀ। ਇਹਨੂੰ ਰੱਬ ਨਾਲ ਨੇੜਤਾ ਬਣ ਗਈ, ਸਹਿਜ ਆ ਗਿਆ, ਆਨੰਦ ਆ ਗਿਆ, ਵੱਡੇ ਭਾਗਾਂ ਵਾਲਾ ਬਣ ਗਿਆ। ਹੁਣ ਇੱਧਰਲੇ ਪਾਸੇ ਵੀ ਹੁਣ ਜੀਵਨ ਵਿੱਚ ਸਹਿਜ ਆ ਗਿਆ। ਕੋਈ ਪਤੀ ਪਤਨੀ ਕੋਈ ਨਿੱਕੀ ਮੋਟੀ ਗੱਲ ਹੁੰਦੀ ਹੈ, ਸਹਿਜ ਨਾਲ ਵਿਚਾਰ ਲੈਂਦੇ ਨੇ, ਕਲੇਸ਼ ਨਹੀਂ ਕਰਦੇ। ਭੈਣ ਭਰਾ ਮਾਤਾ ਪਿਤਾ ਸਕੇ ਸੰਬੰਧੀ ਸਾਰਿਆਂ ਦੇ ਜੀਵਨ ਵਿੱਚ ਸਹਿਜ ਆ ਗਿਆ। ਸਹਿਜ ਆਨੰਦ ਉਹ ਬਡ ਭਾਗੀ। ਅਗਲੀ ਪੰਕਤੀ ਬੜੀ ਪਿਆਰੀ ਹੈ, ਮਨ ਹਰ ਹਰ ਮਿੱਠਾ ਲਾਇਆ। ਮੇਰੇ ਸਮੇਤ ਮੈਂ ਵੀ ਵਿੱਚੇ ਹਾਂ। ਅਸੀਂ ਬੱਧੇ ਰੁੱਤੇ ਹੀ ਗੁਰੂ ਚਰਨਾਂ 'ਚ ਬੈਠਦੇ ਹਾਂ, ਦਿਲੋਂ ਨਹੀਂ ਬੈਠ ਹੁੰਦਾ, ਸਾਡੇ ਕੋਲੋਂ ਦਿਲੋਂ ਨਹੀਂ ਬੈਠ ਹੁੰਦਾ। ਕੋਈ ਵਿਰਲਾ ਵਡਭਾਗਾ ਹੋਵੇਗਾ ਜਿਹੜਾ ਇੰਨੇ ਅਧਿਆਤਮਕ ਟਿਕਾ ਨਾਲ ਬੈਠ ਜਾਏ, ਉਹਨੂੰ ਬਾਣੀ ਦਾ ਰਸ ਆ ਜਾਏ। ਸਾਨੂੰ ਕਿੱਥੇ ਬੈਠਿਆਂ ਵਕਤ ਦਾ ਪਤਾ ਨਹੀਂ ਲੱਗਦਾ, ਜਿੱਥੇ ਸਾਡੀ ਮਨਪਸੰਦ ਦੀਆਂ ਗੱਲਾਂ ਹੁੰਦੀਆਂ ਹੋਣ, ਉੱਥੇ ਭਾਵੇਂ ਘੰਟਿਆਂ ਬੱਧੀ ਬੈਠੇ ਰਹੀਏ, ਸਾਡਾ ਮਨ ਕਦੇ ਕਾਲਾ ਨਹੀਂ ਪੈਂਦਾ। ਜਿੱਥੇ ਸਾਡਾ ਪਿਆਰ ਹੈ, ਮਨ ਹਰ ਹਰ ਮਿੱਠਾ ਲਾਇਆ। ਹੁਣ ਰੱਬ ਮੈਨੂੰ ਪਿਆਰਾ ਲੱਗਣ ਲੱਗ ਗਿਆ, ਰੱਬ ਮੈਨੂੰ ਮਿੱਠਾ ਲੱਗਣ ਲੱਗ ਪਿਆ। ਅਧਿਆਤਮਕ ਜ਼ਿੰਦਗੀ ਵਿੱਚ ਵੀ ਰੱਬ ਦੀਆਂ ਗੱਲਾਂ ਕਰਿਆ ਮੈਨੂੰ ਚੰਗਾ ਲੱਗਦਾ। ਹੁਣ ਸੰਸਾਰਕ ਤੌਰ 'ਤੇ ਵੀ ਮੈਨੂੰ ਰੱਬ ਦੀਆਂ ਗੱਲਾਂ ਕਰਿਆ ਚੰਗਾ ਲੱਗਦਾ। ਤੁਸੀਂ ਕਦੇ ਦੇਖਿਓ ਆਪਾਂ ਕਿੰਨੀ ਨਿੰਦਾ ਕਰੀਏ, ਕਦੇ ਵੀ ਸਾਨੂੰ ਸੁਸਤੀ ਨਹੀਂ ਪੈਂਦੀ, ਪਰ 10 ਮਿੰਟ ਬੈਠੀਏ ਸਹੀ, ਉਬਾਸੀਆਂ ਤੇ ਉਬਾਸੀਆਂ ਆਉਣ ਲੱਗ ਪੈਂਦੀਆਂ ਨੇ। ਕਿਉਂ? ਮਿੱਠਾ ਹੀ ਨਹੀਂ ਲੱਗਦਾ। ਕਿੱਡੀ ਵੱਡੀ ਤਬਦੀਲੀ ਉਸ ਜੀਵਨ ਵਿੱਚ ਆ ਗਈ ਪਹਿਲੀ ਲਾਮ ਨਾਲ। ਮਨ ਹਰ ਹਰ ਮਿੱਠਾ ਲਾਇਆ, ਇੱਕ ਦੂਜੇ ਨੂੰ ਰਿਸ਼ਤਾ ਪਿਆਰਾ ਲੱਗਣ ਲੱਗ ਗਿਆ। ਸਹਿਜ ਆਨੰਦ ਉਆ ਬਡ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਕਹਿੰਦੇ ਇਹ ਪਹਿਲੀ ਲਾਮ ਹੈ, ਮੈਨੂੰ ਮੇਰੇ ਮਾਲਕ ਨਾਲ ਪਿਆਰ ਬਣ ਗਿਆ ਤੇ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ। ਕਾਜ ਰਚਾਇਆ, ਕਾਜ ਦੀ ਸ਼ੁਰੂਆਤ ਹੋ ਗਈ। ਮੈਂ ਅਧਿਆਤਮਕ ਪੱਖੋਂ ਵੀ ਰੱਬ ਦੇ ਨੇੜੇ ਹੋਣ ਲੱਗ ਪਿਆ, ਦੁਨਿਆਵੀ ਤੌਰ 'ਤੇ ਵੀ ਸਾਡੇ ਰਿਸ਼ਤੇ ਮਿੱਠੇ ਹੋ ਗਏ। ਜਨ ਕਹੈ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਕਾਰਜ ਦੀ ਆਰੰਭਤਾ ਹੋ ਗਈ, ਸਹਿਜ ਜੀਵਨ ਵਿੱਚ ਪੈਦਾ ਹੋ ਗਿਆ। ਗੁਰੂ ਜੀ ਨੇ ਘਰ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਮੈਨੂੰ ਰੱਬ ਦੇ ਨੇੜੇ ਹੋਣਾ ਵੀ ਦੱਸ ਦਿੱਤਾ। ਘਰ ਗ੍ਰਸਤੀ ਵਿੱਚ ਰਹਿੰਦਿਆਂ ਹੋਇਆਂ ਮੈਨੂੰ ਸੰਸਾਰਕ ਤੌਰ 'ਤੇ ਸੁਖੀ ਜੀਵਨ ਜਿਉਣ ਦੀ ਜਾਚ ਵੀ ਦੱਸ ਦਿੱਤੀ। ਦੋਵੇਂ ਪੱਖ ਗੁਰੂ ਜੀ ਨੇ ਇਸ ਲਾਮ ਵਿੱਚ ਸਮਝਾ ਦਿੱਤੇ ਨੇ। ਇਹ ਪਹਿਲੀ ਲਾਮ ਹੈ। ਪਹਿਲੀ ਲਾਮ ਦਾ ਸੰਖੇਪ ਜਿਹਾ ਅਰਥ ਇਹ ਹੈ ਵੀ ਮੈਂ ਕਿਸੇ ਦੂਜੇ ਲਈ ਜਿਉ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਮੈਂ ਮਾਲਕ ਲਈ ਜਿਉਣਾ, ਗੁਰੂ ਲਈ ਜਿਉਣਾ ਅਤੇ ਇੱਧਰ ਆਪਣੇ ਪਰਿਵਾਰ ਲਈ ਜਿਉਣਾ। ਇੱਕ ਦੂਜੇ ਨਾਲ ਸਾਂਝ ਪਾ ਕੇ ਅਸੀਂ ਆਪਣੇ ਜੀਵਨ ਵਿੱਚੋਂ ਇਸ ਪਹਿਲੀ ਲਾਮ ਨੂੰ ਕਮਾ ਕੇ, ਜਿੱਥੇ ਦੁਨਿਆਵੀ ਵਿਆਹ ਹੋ ਜਾਏਗਾ, ਉੱਥੇ ਸਾਡਾ ਅਧਿਆਤਮਕ ਵਿਆਹ ਰੱਬ ਦੇ ਨੇੜੇ ਵੀ ਹੋ ਜਾਵਾਂਗੇ। ਇਤਨੀ ਇਹ ਬੇਨਤੀਆਂ ਕਬੂਲ ਕਰਨਾ। ਗੁਰੂ ਜੀ ਕਿਰਪਾ ਕਰੇ ਅਸੀਂ ਇਸ ਲਾਮਾਂ ਵਿੱਚੋਂ ਜੀਵਨ ਦਾ ਰਹੱਸ ਤੇ ਦਿੱਤਾ ਹੋਇਆ ਗੁਰੂ ਜੀ ਦਾ ਤੱਤ ਸਮਝ ਸਕੀਏ। ਭੁੱਲਾਂ ਨਾ ਚਿਤਾਰਦੇ ਹੋਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਹਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹੈ ਨਾਨਕ ਤੈਸ ਕੋ ਆਤਿਤ ਕਰ ਅਨਹਦ ਬਾਜੀ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੀ ਸਗਲ ਵਿਸੂਰੀ। ਸੰਤ ਸਾਜਨ ਭਈ ਸਰਸੀ ਪੂਰੀ, ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੀ। ਸੁਣਤੇ ਪੁਨੀਤ ਕਹਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਓ ਪਿੰਡੇ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੇ ਕੋਇ ਨਾ ਜਾਣੈ ਤੁਮਰਾ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ, ਤੁਮਰੇ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਅਰਦਾਸ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਮ ਤੇ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਬਲ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ। ਵੰਡ ਕੇ ਛਕਿਆ ਦੇਗ ਚਲਾਹੀ, ਤੇ ਗਵਾਹੀ ਦੇਖ ਕੇ ਅੰਨ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਕਟਾਏ, ਖੋਪਰੀਆਂ ਲਵਾਈਆਂ, ਤਰਖੜੀਆਂ ਤੇ ਚੜ੍ਹੇ। ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ।
ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਚੌਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ। ਖੁੱਲੇ ਦਰਸ਼ਨ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਧੰਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਰਾਜ ਜੀਓ, ਆਪ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਵਿੱਚ 100 ਦਰ ਰਹਿਰਾਸ ਸਾਹਿਬ ਜੀ ਦੇ ਪਾਠ ਕਰਦਿਆਂ, ਸ਼ਬਦ ਕੀਰਤਨ ਗਾਇਨ ਕਰਦਿਆਂ, ਅਲਾਹੀ ਗੁਰਮਤਿ ਵਿਚਾਰਾਂ ਕਰਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਕਿਰਪਾ ਕਰਨੀ। ਅਗਾਂਹ ਦੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਸਮਰੱਥਾ ਬਖਸ਼ਣੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਚਲਿਆ ਲੇਖੇ ਲਾਉਣਾ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਆਇਆ ਸਭ ਦਾ ਸਫਲ ਕਰਨਾ। ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਨਿਤਨੇਮ ਦੀਆਂ ਦਾਤਾਂ ਦੇ ਕੇ ਨਿਵਾਜਣਾ। ਹਰ ਪਵ ਰੱਖਿਆ ਕਰਨੀ, ਮਿਹਰ ਕਰਨੀ ਮਹਾਰਾਜ। ਜੋ ਇੰਡੀਆ ਵਿਖੇ ਜੋ ਸਿੰਘ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ, ਤਿਨਾਂ ਦੀ ਪੱਕੀ ਰਿਹਾਈ ਲਈ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਮਹਾਰਾਜ ਜੀਓ। ਤਿਨਾਂ ਨੂੰ ਪੱਕੀ ਰਿਹਾਈ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਣੀ, ਹਰ ਦੀਵਾਨ ਮੈਦਾਨ ਫਤਿਹ ਬਖਸ਼ਣੀ, ਹਰ ਪਵ ਰੱਖਿਆ ਕਰਨੀ। ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਸਮੂਹ ਸਾਧ ਸੰਗਤ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਸੱਜ ਕੇ ਦਰ ਹਾਜ਼ਰ। ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸਾਦ ਸੰਗਤਾਂ ਦੀ ਰਸਨੀ ਲਾਇਕ ਹੋਵੇ। ਜੋ ਸਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਰੋ ਕਿਰਪਾ, ਇਸ ਵੇਲੇ ਪਾਵਨ ਦੀਵਾਨ ਦੀ ਸਮਾਪਤੀ ਹੈ। ਪਾਵਨ ਸਰੂਪ ਵਿੱਚੋਂ ਮੁਬਾਰਕ ਹੁਕਮਨਾਮੇ ਦੀਆਂ ਦਾਤਾਂ ਦੇ ਕੇ ਨਿਹਾਲ ਕਰੋ। ਪਾਵਨ ਹੁਕਮਾਂ ਤੇ ਚੱਲਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਦੋਹਰਾ ਗਿਆ। ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਛ ਹੈ ਖੋਜ ਸ਼ਬਦ। ਰਾਜ ਕਰੇਗਾ ਖਾਲਸਾ, ਖਵਾਰੇ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ। ਰਾਜ ਕਰੇਗਾ ਖਾਲਸਾ ਆਕੀ, ਖਵਾਰੇ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰਿ। ਸੋ ਕਹੋ ਟਲ ਗੁਰ ਸੇਵੀਐ,
ਅਹਨਸੋ ਸਹਿਜ ਸੁਭਾਏ। ਦਰਸ਼ਨ ਪਰਸ ਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਵਿਖਮ ਨਦੀ ਜਾਹੇ ਤਰਣੀ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵਹੁ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਉ, ਨਾਰਾਇਣ ਪ੍ਰਾਣ ਅਧਾਰਾ। ਹਮ ਸੰਤ ਜਨਾਰੇ ਨਾਰਾ, ਪਤਿਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ। ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਐ। ਬਾਹੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ। ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ। ਸੁਖ ਨਾਨਕ ਸਰਣੀ ਪਾਇਆ, ਜਮ ਕੰਕਰ ਨੇੜ ਨਾ ਆਇਆ। ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ, ਸ਼ਾਮਾਂ ਦੇ ਦੀਵਾਨ ਵਿੱਚ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕਰਕੇ ਆਪ ਜੀਆਂ ਨੇ ਜਿੱਥੇ ਪਾਵਨ ਪਵਿੱਤਰ ਬਾਣੀ ਦੇ ਪਾਠ ਸਰਵਣ ਕੀਤੇ ਹਨ, ਕੀਰਤਨ ਸਰਵਣ ਕੀਤੇ ਹਨ, ਉੱਥੇ ਲਗਾਤਾਰ ਪਿਛਲੇ ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਇੱਕ ਖਾਸ ਕਨਸੈਪਟ 'ਤੇ ਕਥਾ ਕੀਤੀ ਜਾ ਰਹੀ ਹੈ। ਸੋ ਅੱਜ ਉਹਨਾਂ ਨੇ ਲਾਵਾਂ ਦੇ ਪਾਠ ਦੀ ਆਰੰਭਤਾ ਕੀਤੀ ਹੈ, ਜਿਸ ਵਿੱਚ ਪਹਿਲੇ ਲਾਮ ਦੀ ਬਹੁਤ ਹੀ ਗਹਿਰਾਈ ਦੇ ਵਿੱਚ ਸਾਨੂੰ ਉਸ ਦਾ ਕਨਸੈਪਟ ਦੱਸਿਆ ਕਿ ਜੋ ਅਸੀਂ ਪਹਿਲੀ ਲਾਮ ਸਤਿਗੁਰੂ ਜੀ ਦੀ ਜੋ ਰਾਊਂਡ ਕਰਦੇ ਹਾਂ, ਜੋ ਅਸੀਂ ਲਾਮ ਲੈਂਦੇ ਹਾਂ, ਅਤੇ ਉਸ ਦਾ ਮਤਲਬ ਕੀ ਹੈ, ਉਸ ਦੀ ਕਮਿਟਮੈਂਟ ਕੀ ਹੈ। ਸੋ ਉਸ ਲਾਮ ਦਾ ਇਹਨਾਂ ਨੇ ਜਿਸ ਤਰ੍ਹਾਂ ਇੱਕ ਸੈਂਟਰਲ ਆਈਡੀਆ ਦਿੱਤਾ ਹੈ ਕਿ ਆਪਣੇ ਆਪ ਨੂੰ ਛੱਡ ਕੇ ਦੂਜੇ ਲਈ ਜਿਉਣਾ, ਅਤੇ ਨਾਲ ਖੋਜ ਕਰਕੇ ਆਪਣੀ ਖੁਸ਼ੀ ਵਾਸਤੇ, ਸੁੱਖ ਵਾਸਤੇ ਹਮੇਸ਼ਾ ਤਿਆਰੀ ਕਰਦੇ ਨਹੀਂ ਰਹਿਣਾ, ਉਸ ਸੁੱਖ ਨੂੰ ਨਾਲ ਦੀ ਨਾਲ ਮੰਨਣੇ ਵੀ ਨਹੀਂ ਹੈ। ਕੱਲ੍ਹ ਦੇ ਲਾਈਵ ਤੋਂ ਬਾਅਦ ਜੋ ਕੱਲ੍ਹ ਇਹਨਾਂ ਨੇ ਕਥਾ ਕੀਤੀ, ਸੋ ਸੋਸ਼ਲ ਮੀਡੀਆ 'ਤੇ ਗੁਰੂ ਘਰ ਦੇ ਫੇਸਬੁੱਕ ਮੈਸੇਂਜਰ 'ਤੇ ਇੱਕ ਦੋ ਸਵਾਲ ਆਏ ਸਨ। ਉਹ ਸਵਾਲ ਮੈਂ ਸੋਚਦਾ ਸਾਂ ਕਿ ਗਿਆਨੀ ਜੀ ਹੋਰਾਂ ਨੂੰ ਪੁੱਛਾਂ, ਪਰ ਅੱਜ ਦੀ ਕਥਾ ਦੇ ਵਿੱਚ ਇਹਨਾਂ ਨੇ ਉਸ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਦੇ ਦਿੱਤੇ ਸਨ। ਜਿਸ ਤਰ੍ਹਾਂ ਕੱਲ੍ਹ ਇੱਕ ਇਹਨਾਂ ਨੇ ਗੱਲ ਕੀਤੀ ਸੀ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਐਸੋਏ।
ਕਿ ਦੋਨਾਂ ਦੀ ਸੋਚ ਇੱਕ ਹੋਵੇ। ਸਰੀਰ ਕਦੇ ਇੱਕ ਨਹੀਂ ਹੋ ਸਕਦੇ, ਪਰ ਸੋਚ ਇੱਕ ਸੋਚ ਹੋ ਸਕਦੀ ਹੈ। ਸੋ ਸਵਾਲ ਕਰਨ ਵਾਲੇ ਨੇ ਪੁੱਛਿਆ ਸੀ, ਕਿਉਂਕਿ ਅੱਜ ਕੱਲ੍ਹ ਦਾ ਇੱਕ ਕਮਰਸ਼ੀਅਲ ਯੁੱਗ ਹੈ, ਕਿ ਭਾਈ ਸਾਹਿਬ ਇਹ ਸਵਾਲ ਜ਼ਰੂਰ ਪੁੱਛੋ ਗਿਆਨੀ ਜੀ ਨੂੰ ਕਿ ਜਦੋਂ ਇੱਕ ਲੜਕਾ ਨਸ਼ੇ ਦਾ ਆਦੀ ਹੋਵੇ ਤੇ ਕੀ ਦੋਨਾਂ ਦੀ ਸੋਚ ਇੱਕ ਹੋ ਜਾਣੀ ਚਾਹੀਦੀ ਹੈ, ਕਿ ਲੜਕੀ ਨੂੰ ਵੀ ਫਿਰ ਨਸ਼ੇ ਦੇ ਵੱਲ ਲੱਗ ਜਾਣਾ ਚਾਹੀਦਾ ਹੈ, ਜਾਂ ਲੜਕੀ ਨਸ਼ੇ ਵੱਲ ਹੈ ਤਾਂ ਲੜਕੇ ਨੂੰ ਵੀ ਕੀ ਨਸ਼ੇ ਵੱਲ ਲੱਗ ਜਾਣਾ ਚਾਹੀਦਾ ਹੈ। ਸੋ ਉਸ ਸਵਾਲ ਦਾ ਜਵਾਬ ਗਿਆਨੀ ਜੀ ਨੇ ਅੱਜ ਸਾਨੂੰ ਗੁਰਬਾਣੀ ਦੇ ਰਾਹੀਂ ਆਪ ਹੀ ਦੱਸ ਦਿੱਤਾ ਹੈ, ਕਿ ਆਪਣੇ ਆਪ ਹੀ ਉਹ ਗੱਲ ਦਾ ਜਵਾਬ ਆ ਗਿਆ ਕਿ ਏਕ ਜੋ ਦੋਏ ਮੂਰਤੀ ਦਾ ਮਤਲਬ ਇਹ ਨਹੀਂ ਕਿ ਇੱਕ ਸੋਚ ਤੇ ਦੂਜੇ ਨੇ ਪਹਿਰਾ ਦੇਣਾ, ਨਹੀਂ, ਇੱਕ ਚੰਗੀ ਸੋਚ ਨੂੰ ਦੂਜੇ ਦੀ ਸੋਚ ਵਿੱਚ ਮਰਜ ਕਰਨਾ ਹੈ। ਇੱਕ ਚੰਗੀ ਸੋਚ ਨੂੰ ਦੂਜੇ ਦੀ ਸੋਚ ਨੇ ਅਪਣਾ ਕਰਕੇ ਆਪਣੀ ਜੋ ਮਾੜੀ ਸੋਚ ਆ ਉਸ ਨੂੰ ਛੱਡ ਕੇ ਤਾਂ ਇੱਕ ਸੋਚ ਦੇ ਵਿੱਚ ਮਰਜ ਕਰਨਾ ਹੈ। ਆਸ ਉਮੀਦ ਹੈ ਕਿ ਉਸ ਵੀਰ ਨੇ ਇਹ ਅੱਜ ਦਾ ਪ੍ਰੋਗਰਾਮ ਜ਼ਰੂਰ ਵੇਖਿਆ ਹੋਵੇਗਾ। ਸੋ ਜਦੋਂ ਤੋਂ ਭਾਈ ਸਾਹਿਬ ਇੱਥੇ ਕਥਾ ਕਰ ਰਹੇ ਹਨ, ਫੇਸਬੁੱਕ ਦੇ ਵਿੱਚ ਤਕਰੀਬਨ ਸਾਡੇ ਕੋਲ 3000 ਮੈਂਬਰ ਟੋਟਲ ਜੁੜ ਗਿਆ ਹੈ। ਸੋ ਜਦੋਂ ਵੀ ਅਸੀਂ ਰੋਜ਼ ਸਵੇਰੇ ਫੇਸਬੁੱਕ ਦੀ ਅਪਡੇਟ ਲੈਂਦੇ ਹਾਂ ਤਾਂ ਰੋਜ਼ 50 ਮੈਂਬਰ, 60 ਮੈਂਬਰ, 80 ਮੈਂਬਰ ਜੁੜਦੇ ਹਨ। ਸੋ ਗੁਰੂ ਪਿਆਰਿਓ, ਇਹ ਸਾਰਾ ਜੋ ਉਪਰਾਲਾ ਹੈ ਪ੍ਰਬੰਧਕ ਸਾਹਿਬਾਨਾਂ ਦਾ ਹੈ, ਕਿ ਜਦੋਂ ਅਸੀਂ ਚੰਗੇ ਕਥਾਕਾਰ, ਚੰਗੇ ਰਾਗੀ ਢਾਡੀ ਗੁਰੂ ਘਰ ਵਿਖੇ ਇਨਵਾਈਟ ਕਰਾਂਗੇ, ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰਾਂਗੇ, ਤਾਂ ਗੁਰੂ ਘਰ ਦੀਆਂ ਰੌਣਕਾਂ ਇਸੇ ਤਰ੍ਹਾਂ ਵਧਣੀਆਂ ਹਨ। ਗੁਰੂ ਘਰ ਦਾ WhatsApp ਗਰੁੱਪ ਵੀ ਚੱਲਦਾ ਹੈ। ਆਪ ਸਾਰੀਆਂ ਸੰਗਤਾਂ ਜਿਹੜਾ ਵੀ ਗੁਰੂ ਘਰ ਦਾ ਇੱਥੇ ਸਟਾਫ ਮੈਂਬਰ ਹੈ, ਆਪਣਾ ਫ਼ੋਨ ਨੰਬਰ ਦੇ ਕੇ ਉਸ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ, ਤਾਂ ਜੋ ਆਪ ਜੀ ਸਾਰਿਆਂ ਨੂੰ ਗੁਰੂ ਘਰ ਵਿਖੇ ਜੋ ਚੱਲ ਰਹੇ ਪ੍ਰੋਗਰਾਮ ਹਨ ਉਹਨਾਂ ਦੀ ਅਪਡੇਟ ਦਿੱਤੀ ਜਾਵੇ। ਸੋ ਆਉਣ ਵਾਲੀ 7 ਜੁਲਾਈ ਨੂੰ ਗੁਰੂ ਘਰ ਦਾ ਅਫੀਸ਼ੀਅਲ ਜੋ ਓਪਨਿੰਗ ਸੈਰਮਨੀ ਹੈ, ਉਦਘਾਟਨ ਹੋਣਾ ਹੈ। ਸੋ ਇਹ ਸਾਰੇ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰ, ਸਾਕ ਸੰਬੰਧੀਆਂ ਨੂੰ ਇਹ ਇਨਫੋਰਮੇਸ਼ਨ ਪਾਸ ਕਰਨ ਦੀ ਖੇਚਲ ਕਰੋ, ਤਾਂ ਜੋ ਉਸ ਦਿਨ ਵੱਧ ਤੋਂ ਵੱਧ ਇਕੱਤਰਿਤ ਹੋਈਏ ਅਤੇ ਗੁਰੂ ਦੀ ਬਾਣੀ ਸਰਵਣ ਕਰੀਏ। ਅਤੇ ਅਲੱਗ-ਅਲੱਗ ਕਮੇਟੀ ਮੈਂਬਰ ਸਾਹਿਬਾਨ ਇੱਥੇ ਆਉਣੇ ਹਨ, ਉਹਨਾਂ ਦੇ ਵੀ ਅਸੀਂ ਵਿਚਾਰ ਸਾਰਿਆਂ ਨੇ ਸਰਵਣ ਕਰਨੇ ਹਨ। ਸੋ ਆਓ, ਅੱਜ ਦੇ ਦੀਵਾਨ ਦੀ ਇੱਥੋਂ ਸਮਾਪਤੀ ਹੈ। ਅਗਲੀ ਲਾਮ ਦਾ ਪਾਠ, ਉਹਦਾ ਜੋ ਪੂਰੀ ਤਕਰੀਬਨ ਭਾਵ ਅਰਥ ਹੈ, ਉਹ ਗਿਆਨੀ ਜੀ ਕੱਲ੍ਹ ਸਾਨੂੰ ਇਸੇ ਤਰ੍ਹਾਂ ਲੜੀਵਾਰ ਤਹਿਤ ਕਰਕੇ ਦੱਸਣਗੇ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੋੜੀ ਦੀਪਕੀ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਬਾਰੀਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨੇਤਰ ਜੀੜੇ ਸਮਾਲੀਨ ਦੇਖੇਗਾ। ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ। ਤਿਸ ਦਾਤੇ ਕਮਲ ਸੁਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ। ਤੇਲ ਦੇਹੋ ਸਜਣ ਆਸੀਸਣੀਆਂ। ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ। ਸਦਨਹਾਰਾ ਸਿਮਰਿਐ ਨਾਨਕ ਸੇ ਦਿਆਵਨ। ਰਾਗ ਆਸਾ ਮਹੱਲਾ ਪਹਿਲਾ। 6 ਘਰ 6 ਗੁਰ 6 ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਇ ਰਹਾਓ। ਬਿਸਵੈ ਚਸੀਆਂ ਘੜੀਆਂ ਪੈਰਾਂ। ਥਿੱਤੀ ਵਾਰੀ ਮਾਹੋਆ। ਸੁਰਜੇ ਕੁਰ ਤਨੇਕ। ਨਾਨਕ ਕਰਤੇ ਕੇ ਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗगन में थाल रव चंदीपक बने। तारिका मंडल जनक मोती। तू मलयालो पवन चबरो करे। सगल बन राए फुलंत ज्योति। कैसी आरती होए पव खंडना तेरी आरती। अनहता शब्द वाजंत पेरी रहाउ। सहज तम नैन नैन है तोए को। सहज स्मृतन नायक तोई। सहज पद बिमल नन एक पद गंध बिन। सहज तब गंध विचलत मोही। सब मैं जोत जोत है सोए। तिस तै चानन सब मैं चानन होए। गुर साखी जोत प्रगट होए। जो तिस पावै सो आरती होए। हर चरण कमल मकरंद लोभित मनवंत दिनो मोय आई प्यासा। किरपा जल दे नानक सारंग को होए जाते तरनाए वासा। राग गौड़ी पूर्वी महला चौथा। काम क्रोध नगर बो भरिया। मिल साधु खंडल खंडाहे। पूर्व लिखत लिखे गुर पाया। मन हर लिव मंडल मंडाहे। कर साधु जुली पुन वड्डा है। कर डंडौत पुन वड्डा है। रहाउ साख थर साधना जानिया। तिने अंतर होमे कंडा है। ज्यों ज्यों चलै चुबै दुख पावै।
ਜਮ ਕਾਲ ਸਹਿਰ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਪਵਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇ। ਇਹਾਂ ਖਾਟ ਚਲੋ ਹਰ, ਆਗੈ ਵਸਨ ਸੋਹੇ। ਆਉਦ ਕਟੈ ਦਿਨਸ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾ। ਰਹਾਉ ਇਹ ਸੰਸਾਰ ਬਿਕਾਰ ਸੰਸੇ ਮੈਂ, ਤਰਿਓ ਬ੍ਰਹਮ ਜਿਸੈ ਜਗਾਏ। ਪਿਆਵੈ ਇਹ ਰਸ ਅਕਥ ਕਥਾ ਤਿਨ ਜਾਂ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਵਸੇ। ਨਿਜ ਕਰ ਮਹਲ ਪਵੋ ਸੁਖ ਸਹਜੇ, ਬਹੁਰੇ ਨਾ ਹੋਏ ਗੋ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ। ਨਾਨਕ ਦਾਸ ਇਹ ਸੁਖ, ਮੋਕੋ ਕਰ ਸੰਤਨ ਕੀ ਤੂ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ, ਮੋਕੋ ਕਰ ਸੰਤਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੁਧ ਆਗੈ।